ਪੰਜਾਬ ਦੀ ਧਰਤੀ ਉੱਤੇ ਇਹੋ ਜਿਹਾ ਮਾਹੌਲ ਬਣਾਇਆ ਜਾ ਰਿਹਾ ਕਿ ਸਿੱਖ ਜਿਹੜੇ ਨੇ ਇੱਥੋਂ ਡਰ ਕੇ ਭੱਜ ਜਾਣ ਤੇ ਇੱਥੇ ਹੋਰ ਲੋਕ ਆ ਜਿਹੜੇ ਉਹਨਾਂ ਨੂੰ ਲਿਆ ਕੇ ਵਸਾ ਦਿੱਤਾ ਜਾਵੇ ਤਾਂ ਕਿ ਪੰਜਾਬ ਦੀ ਬੋਲੀ, ਪੰਜਾਬ ਦਾ ਧਰਮ ਤੇ ਪੰਜਾਬ ਦਾ ਜਿਹੜਾ ਸੱਭਿਆਚਾਰ ਆ ਉਹ ਸਭ ਕੁਝ ਬਦਲ ਜਾਵੇ। ਤੁਸੀਂ ਸਿੱਖ ਕੌਮ ਬਾਰੇ, ਖਾਲਸਾ ਪੰਥ ਬਾਰੇ ਜਿਹੜਾ ਵੀ ਕੁਝ ਤੁਹਾਡੇ ਦਿਮਾਗ 'ਚ ਆਉਂਦਾ ਉਹ ਲਗਾਤਾਰ ਸੋਸ਼ਲ ਮੀਡੀਆ ਉੱਤੇ ਇੱਕ ਹਫ਼ਤਾ ਪੋਸਟਾਂ ਪਾਓ। ਤੁਹਾਨੂੰ ਇੱਕ ਹਫ਼ਤੇ ਦੇ ਵਿੱਚ ਹੀ ਥੱਲੇ ਆਉਣ ਵਾਲੇ ਜਿਹੜੇ ਕਮੈਂਟ ਨੇ ਉਹ ਦੱਸ ਦੇਣਗੇ ਕਿ ਅਸਲ ਵਿੱਚ ਹਕੀਕਤ ਜਿਹੜੀ ਆ ਉਹ ਕੀ ਹੈ। ਬਾਬਾ ਬੰਦਾ ਸਿੰਘ ਬਹਾਦਰ ਕਾਲਜ ਜਿਹੜਾ ਫਤਿਹਗੜ੍ਹ ਸਾਹਿਬ ਵਾਲਾ ਉਹਦੀ ਆ, ਜਿੱਥੇ 1800 ਵਿਦਿਆਰਥੀ ਨੇ ਤੇ ਜਿਹਦੇ ਵਿੱਚ 800 ਜਿਹੜਾ ਹੈ ਉਹ ਗੈਰ ਪੰਜਾਬੀ ਆ। ਜਿਵੇਂ ਉਸ ਸਿੱਖ ਅਦਾਰੇ ਦੇ ਵਿੱਚ ਗੈਰ ਸਿੱਖ ਗੱਲਾਂ ਸਾਰੀਆਂ ਕਰਕੇ ਲੋਕਾਂ ਨੂੰ ਇੰਨਾ ਦੁਖੀ ਕਰ ਦਿੱਤਾ ਕਿ ਜਦੋਂ ਵਿਰੋਧ ਕੀਤਾ ਗਿਆ ਤਾਂ ਵੀ ਪੰਜਾਬ ਦੇ ਲੋਕਾਂ ਦੀ ਜਾਂ ਸਿੱਖਾਂ ਦੇ ਜਜ਼ਬਾਤਾਂ ਦੀ ਕੋਈ ਪਰਵਾਹ ਨਹੀਂ ਕੀਤੀ ਗਈ। ਜਿਹੜੀ ਬਦਮਾਸ਼ੀ ਬਾਹਰਲੇ ਸੂਬਿਆਂ ਦੇ ਲੋਕ ਆ ਕੇ ਪੰਜਾਬ ਵਿੱਚ ਇੱਥੇ ਪੰਜਾਬ ਦੇ ਸਿੱਖਾਂ ਦੇ ਸਿਰ ਤੇ ਕਰ ਰਹੇ ਨੇ, ਸਿੱਖਾਂ ਨੂੰ ਜਲੀਲ ਕਰ ਰਹੇ ਨੇ, ਉਹਦੇ ਮੁੱਖ ਕਾਰਨ ਜਿਹੜਾ ਹੈ ਉਹ ਸਰਪ੍ਰਸਤੀ ਬਾਦਲ ਦਲ ਦੀ ਹੀ ਨਿਕਲੀ ਹੈ। ਪੰਜਾਬ ਦੇ ਵਿੱਚ PhD ਪਾਸ ਵਿਦਿਆਰਥੀ ਸੜਕਾਂ ਤੇ ਆਪਦੀ ਹੱਕ ਲਈ, ਨੌਕਰੀ ਲਈ, ਕੰਮ ਦਾ ਰਾਈਟ ਟੂ ਵਰਕ ਜਿਹਨੂੰ ਕਹਿੰਦੇ ਆਪਾਂ, ਉਹ ਨੌਕਰੀ ਹਾਸਲ ਕਰਨ ਲਈ ਸੜਕਾਂ ਤੇ ਡਾਂਗਾ ਖਾਂਦੇ ਦੇਖੇ ਆ। ਆ ਜਿਹੜਾ ਜੀਰੇ ਫੈਕਟਰੀ ਆ ਉੱਥੇ ਰੌਲਾ ਪਿਆ ਹੋਇਆ, ਉਸ ਰੌਲੇ ਦੀ ਕਵਰੇਜ ਲਈ ਮੀਡੀਆ ਵਾਲੇ ਜਾਂਦੇ ਆ ਤਾਂ ਇਹ ਗੱਲ ਸਾਹਮਣੇ ਆ ਰਹੀ ਆ ਕਿ ਉੱਥੇ ਪੰਜਾਬ ਦੇ ਲੋਕਾਂ ਲਈ ਕੰਮ ਹੈ ਹੀ ਨਹੀਂ, ਉਹ ਬਾਹਰਲੇ ਸਾਰੇ ਰੱਖੇ ਹੋਏ ਨੇ। ਜੇ ਪੰਜਾਬ ਦੀ ਧਰਤੀ ਉੱਤੇ ਇਹਨਾਂ ਫੈਕਟਰੀਆਂ ਦੇ ਵਿੱਚ ਪੰਜਾਬੀ ਬੰਦਿਆਂ ਲਈ ਕੰਮ ਨਹੀਂ ਹੈ, ਸਰਕਾਰੀ ਅਦਾਰਿਆਂ ਦੇ ਵਿੱਚ ਗੈਰ ਪੰਜਾਬੀਆਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ, ਤਾਂ ਫਿਰ ਪੰਜਾਬ ਦੇ ਲੋਕ ਆਪਦੀ ਰੋਟੀ ਕਿੱਥੋਂ ਕਮਾਉਣਗੇ? ਜਿੰਨੀਆਂ ਨਵੀਆਂ ਫੈਕਟਰੀਆਂ ਲੱਗ ਰਹੀਆਂ ਨੇ ਸਭ ਥਾਂ ਦੇ ਉੱਤੇ ਇਹ ਸ਼ਰਤ ਰੱਖੀ ਗਈ ਆ ਕਿ ਜਾਂ ਤਾਂ ਤੁਸੀਂ ਸਿਕਿਉਰਿਟੀ ਗਾਰਡ ਲੱਗਣਾ ਤਾਂ ਗੱਲ ਕਰੋ, ਪਰ ਜਿਹੜਾ ਅੰਦਰ ਸਾਰਾ ਕੰਮ ਆ, ਚਾਹੇ ਉਹ ਜਿਹੜਾ ਫਸਟ ਕਲਾਸ ਜੌਬ ਆ, ਚਾਹੇ ਦੂਜੇ ਤੀਜੇ ਦਰਜੇ ਦੀਆਂ ਹੋਰ ਨੌਕਰੀਆਂ, ਉਹ ਸਾਰੇ ਦੇ ਸਾਰੇ ਅਸੀਂ ਗੈਰ ਪੰਜਾਬੀ ਰੱਖਣੇ। ਮੋਹਾਲੀ ਵਾਲੇ ਪਾਸੇ ਇੱਕ ਇਹੋ ਜਿਹੀ ਕਲੋਨੀ ਵੀ ਬਣਾ ਦਿੱਤੀ ਗਈ ਜਿੱਥੇ ਲਿਖਿਆ ਗਿਆ ਕਿ ਇੱਥੇ ਜਿਹੜੇ ਹੈਗੇ ਆ ਸਿਰਫ ਹਿਮਾਚਲ ਦੇ ਬੰਦੇ ਹੀ ਕਲੋਨੀ ਦੇ ਵਿੱਚ ਮਕਾਨ ਉਹਨਾਂ ਨੂੰ ਮਿਲਣਗੇ। ਹੁਣ ਪੰਜਾਬ ਦੀ ਧਰਤੀ ਉੱਤੇ ਜੇ ਕਿਤੇ ਪੰਜਾਬੀ ਲਿਖ ਕੇ ਦੇਣ ਵੀ ਇੱਥੇ ਇਕੱਲੇ ਅਸੀਂ ਪੰਜਾਬੀ ਬੰਦਿਆਂ ਨੂੰ ਮਕਾਨ ਦੇਵਾਂਗੇ, ਫਿਰ ਕਹਿਣਗੇ ਜੀ ਫਿਰਕੂ ਭਾਵਨਾਵਾਂ ਨੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸੇ ਕੌਮ ਨੂੰ, ਕਿਸੇ ਧਰਮ ਨੂੰ ਉਜਾੜਨ ਦੇ ਲਈ ਜੋ ਕੁਝ ਕਿਸੇ ਹਕੂਮਤ ਵੱਲੋਂ ਕੀਤਾ ਜਾਂਦਾ ਉਹ ਸਾਰਾ ਕੁਝ ਆਪਣੇ ਨਾਲ ਹੋ ਰਿਹਾ। ਪੰਜਾਬ ਦੀ ਧਰਤੀ ਉੱਤੇ ਇਹੋ ਜਿਹਾ ਮਾਹੌਲ ਬਣਾਇਆ ਜਾ ਰਿਹਾ ਕਿ ਸਿੱਖ ਜਿਹੜੇ ਨੇ ਇੱਥੋਂ ਡਰ ਕੇ ਭੱਜ ਜਾਣ ਤੇ ਇੱਥੇ ਹੋਰ ਲੋਕ ਆ ਜਿਹੜੇ ਉਹਨਾਂ ਨੂੰ ਲਿਆ ਕੇ ਵਸਾ ਦਿੱਤਾ ਜਾਵੇ ਤਾਂ ਕਿ ਪੰਜਾਬ ਦੀ ਬੋਲੀ, ਪੰਜਾਬ ਦਾ ਧਰਮ ਤੇ ਪੰਜਾਬ ਦਾ ਜਿਹੜਾ ਸੱਭਿਆਚਾਰ ਆ ਉਹ ਸਭ ਕੁਝ ਬਦਲ ਜਾਵੇ। ਇਸ ਗੱਲ ਦੇ ਉੱਤੇ ਜਦੋਂ ਚਰਚਾ ਕਰਦੇ ਆ ਤਾਂ ਬੜਾ ਕੁਝ ਇੱਕਦਮ ਸਾਹਮਣੇ ਆ ਕੇ ਡਿੱਗ ਪੈਂਦਾ। ਅਫਸੋਸ ਦੀ ਗੱਲ ਇਹ ਹੈਗੀ ਆ ਕਿ ਸਾਡੀ ਹੀ ਕੌਮ ਦੇ ਬਹੁਤ ਸਾਰੇ ਜਿਹੜੇ ਬੰਦੇ ਆ ਉਹ ਅਜੇ ਵੀ ਇਸ ਗੱਲ ਨੂੰ ਮੰਨਣ ਤੋਂ ਇਨਕਾਰੀ ਹੋਏ ਫਿਰਦੇ ਆ। ਉਹ ਨਹੀਂ ਸਮਝ ਰਹੇ ਕਿ ਸਾਡੀ ਕੌਮ ਦਾ ਕਿਵੇਂ ਘਾਣ ਕੀਤਾ ਜਾ ਰਿਹਾ। ਮੈਂ ਉਹਨਾਂ ਸਾਰਿਆਂ ਸੱਜਣਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਸਿੱਖ ਕੌਮ ਬਾਰੇ, ਖਾਲਸਾ ਪੰਥ ਬਾਰੇ ਜਿਹੜਾ ਵੀ ਕੁਝ ਤੁਹਾਡੇ ਦਿਮਾਗ 'ਚ ਆਉਂਦਾ ਉਹ ਲਗਾਤਾਰ ਸੋਸ਼ਲ ਮੀਡੀਆ ਉੱਤੇ ਇੱਕ ਹਫ਼ਤਾ ਪੋਸਟਾਂ ਪਾਓ। ਤੁਹਾਨੂੰ ਇੱਕ ਹਫ਼ਤੇ ਦੇ ਵਿੱਚ ਹੀ ਥੱਲੇ ਆਉਣ ਵਾਲੇ ਜਿਹੜੇ ਕਮੈਂਟ ਨੇ ਉਹ ਦੱਸ ਦੇਣਗੇ ਕਿ ਅਸਲ ਵਿੱਚ ਹਕੀਕਤ ਜਿਹੜੀ ਆ ਉਹ ਕੀ ਹੈ। ਸੋ ਅਸੀਂ ਬਹੁਤ ਬੁਰੇ ਮਾਹੌਲ ਵਿੱਚ ਆ, ਬੁਰੇ ਹਾਲਾਤ ਵਿੱਚ ਆ ਤੇ ਇੱਥੇ ਹਰ ਪੱਧਰ ਦੇ ਉੱਤੇ ਸਿੱਖਾਂ ਨੂੰ ਜਿਸ ਤਰੀਕੇ ਨਾਲ ਟਾਰਗੇਟ ਕੀਤਾ ਜਾ ਰਿਹਾ ਉਹਦੀਆਂ ਅਸੀਂ ਚਰਚਾਵਾਂ, ਉਹਦੇ ਫੈਕਟ, ਉਹਦਾ ਸਾਰਾ ਕੁਝ ਸਾਹਮਣੇ ਲਿਆਉਣ ਦੇ ਯਤਨ ਜਿਹੜੇ ਆ ਆਪਦੇ ਇਹਨਾਂ ਪ੍ਰੋਗਰਾਮਾਂ ਰਾਹੀਂ ਕਰਦੇ ਆ। ਬਹੁਤ ਸੱਜਣ ਜਿਹੜੇ ਨੇ ਉਹ ਸਾਡੇ ਇਹਨਾਂ ਯਤਨਾਂ ਨੂੰ ਐਪਰੀਸ਼ੀਏਟ ਕਰਦੇ ਆ, ਫੀਡਬੈਕ ਦਿੰਦੇ ਆ ਤੇ ਬਹੁਤ ਸਾਰੇ ਸੱਜਣ ਜਿਹੜੇ ਨੇ ਉਹ ਇਸ ਤੋਂ ਅੱਗੇ ਵੀ ਗੱਲ ਕਰਦੇ ਆ ਕਿ ਵਾਕਿਆ ਹੀ ਕੌਮ ਨੂੰ ਆਪਦੇ ਆਜ਼ਾਦੀ ਵਾਲੇ ਰਾਹ ਤੇ ਤੁਰਨਾ ਚਾਹੀਦਾ। ਤੇ ਜਿਹੜੇ ਸੱਜਣਾਂ ਨੂੰ ਇਹ ਗੱਲ ਦੀ ਸਮਝ ਲੱਗ ਰਹੀ ਆ ਉਹਨਾਂ ਦਾ ਤਾਂ ਧੰਨਵਾਦ ਕਰਦੇ ਆ, ਪਰ ਜਿਨ੍ਹਾਂ ਲੋਕਾਂ ਨੂੰ ਅਜੇ ਵੀ ਇਹ ਗੱਲ ਦੇ ਨਾਲ ਸਹਿਮਤੀ ਨਹੀਂ ਹੈਗੀ
ਕਿ ਪੰਥ ਤੇ ਪੰਜਾਬ ਜਿਹੜੇ ਆ ਉਹਨੂੰ ਇੰਡੀਅਨ ਸਟੇਟ ਸਿਸਟਮ ਵੱਲੋਂ ਟਾਰਗੇਟ ਕੀਤਾ ਜਾ ਰਿਹਾ। ਉਹਨਾਂ ਲੋਕਾਂ ਦੇ ਬਾਰੇ ਅਸੀਂ ਬੜੇ ਨਿਰਾਸ਼ਾ ਵਿੱਚ ਹਾਂ ਕਿ 84 ਜਿਹੜਾ ਵਾਪਰਿਆ, ਉਸ ਤੋਂ ਪਹਿਲਾਂ ਤਾਂ ਚਲੋ ਮੰਨਿਆ ਜਾ ਸਕਦਾ ਕਿ ਆਪਾਂ ਨੂੰ ਬਹੁਤ ਸਾਰੇ ਭਰਮ ਭੁਲੇਖੇ ਸੀ, ਪਰ 84 ਤੋਂ ਲੈ ਕੇ ਅੱਜ ਤੱਕ ਜੋ ਕੁਝ ਵਾਪਰ ਰਿਹਾ, ਉਹਦੇ ਵਿੱਚ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਇਸ ਵੇਲੇ ਗੈਰ ਪੰਜਾਬੀ ਲੋਕਾਂ ਦਾ ਬੋਲਬਾਲਾ ਕੀਤਾ ਜਾ ਰਿਹਾ, ਜਿਹੜੀ ਪਿਛਲੇ ਹਫ਼ਤੇ ਸਭ ਤੋਂ ਵੱਧ ਚਰਚਾ ਵਿੱਚ ਖਬਰ ਰਹੀ ਆ, ਉਹ ਬਾਬਾ ਬੰਦਾ ਸਿੰਘ ਬਹਾਦਰ ਕਾਲਜ ਜਿਹੜਾ ਫਤਿਹਗੜ੍ਹ ਸਾਹਿਬ ਵਾਲਾ, ਉਹਦੀ ਆ, ਜਿੱਥੇ 1800 ਵਿਦਿਆਰਥੀ ਨੇ ਤੇ ਜਿਹਦੇ ਵਿੱਚ 800 ਜਿਹੜਾ ਹੈ ਉਹ ਗੈਰ ਪੰਜਾਬੀ ਆ। ਉਹਨਾਂ ਸਾਰਿਆਂ ਨੇ ਜਿਹੋ ਜਿਹਾ ਮਾਹੌਲ ਬਣਾਇਆ ਹੋਇਆ, ਜਿਵੇਂ ਉਸ ਸਿੱਖ ਅਦਾਰੇ ਦੇ ਵਿੱਚ ਗੈਰ ਸਿੱਖ ਗੱਲਾਂ ਸਾਰੀਆਂ ਕਰਕੇ ਲੋਕਾਂ ਨੂੰ ਇੰਨਾ ਦੁਖੀ ਕਰ ਦਿੱਤਾ ਕਿ ਜਦੋਂ ਵਿਰੋਧ ਕੀਤਾ ਗਿਆ ਤਾਂ ਵੀ ਪੰਜਾਬ ਦੇ ਲੋਕਾਂ ਦੀ ਜਾਂ ਸਿੱਖਾਂ ਦੇ ਜਜ਼ਬਾਤਾਂ ਦੀ ਕੋਈ ਪਰਵਾਹ ਨਹੀਂ ਕੀਤੀ ਗਈ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲਦਾ ਕਾਲਜ ਆ ਜਿਹੜਾ, ਉਹਦੇ ਬਾਰੇ ਹਰੇਕ ਸਿੱਖ ਚਾਹੇਗਾ ਕਿ ਉੱਥੇ ਸਿੱਖ ਜਜ਼ਬਾਤਾਂ ਦੀ ਕਦਰ ਹੋਵੇ। ਪਰ ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਬਾਦਲ ਕਿਆਂ ਦੀ ਝੋਲੀ 'ਚ ਆ, ਤੇ ਬਾਦਲ ਕੇ ਕਹਿੰਦੇ ਆ ਕਿ ਅਸੀਂ ਜਿਹੜੀ ਵੋਟ ਲੈਣੀ ਆ ਗੈਰ ਸਿੱਖ ਦੀ ਉਹ ਕਿਵੇਂ ਮਿਲੂਗੀ। ਤੋ ਇਹ ਜਿਹੜੇ ਪੰਜਾਬ ਦੇ ਵਿੱਚ ਆ ਕੇ ਵਿਦਿਆਰਥੀ ਪੜ੍ਹ ਰਹੇ ਨੇ, ਇਹਨਾਂ ਦੇ ਵਿੱਚੋਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਫਤਿਹਗੜ੍ਹ ਸਾਹਿਬ ਕਾਲਜ ਦੇ ਵਿੱਚ ਕੋਈ ਪਾਸਵਾਨ ਨਾਂ ਦਾ ਬੰਦਾ ਹੈ, ਮੁੰਡਾ ਨੌਜਵਾਨ, ਉਹਨੂੰ ਜਿਹੜੀ ਇਹਨਾਂ ਨੇ ਇੱਕ ਗੈਂਗ ਜਿਹਾ ਬਣਾਇਆ, ਸੋਈ SOI ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ, ਉਹਦਾ ਪ੍ਰਧਾਨ ਵੀ ਥਾਪਿਆ ਸੀਗਾ। ਉਹਦੀਆਂ ਫੋਟੋਆਂ ਵੀ ਲੋਕਾਂ ਨੇ ਚਰਚਾ ਵਿੱਚ ਲਿਆਂਦੀ, ਇਹ ਗੱਲ ਸਾਰੀ ਫੈਕਟ ਸਾਹਮਣੇ ਲਿਆਂਦਾ। ਕਹਿਣ ਤੋਂ ਭਾਵ ਇਹ ਆ ਕਿ ਜਿਹੜੀ ਬਦਮਾਸ਼ੀ ਬਾਹਰਲੇ ਸੂਬਿਆਂ ਦੇ ਲੋਕ ਆ ਕੇ ਪੰਜਾਬ ਵਿੱਚ ਇੱਥੇ ਪੰਜਾਬ ਦੇ ਸਿੱਖਾਂ ਦੇ ਸਿਰ ਤੇ ਕਰ ਰਹੇ ਨੇ, ਸਿੱਖਾਂ ਨੂੰ ਜਲੀਲ ਕਰ ਰਹੇ ਨੇ, ਉਹਦੇ ਮੁੱਖ ਕਾਰਨ ਜਿਹੜਾ ਹੈ ਉਹ ਸਰਪ੍ਰਸਤੀ ਬਾਦਲ ਦਲ ਦੀ ਹੀ ਨਿਕਲੀ ਹੈ। ਸੋ ਇਹ ਕਹਿੰਦੇ ਨੇ ਕਿ ਸਾਡੇ ਤਾਂ ਫਿਰ ਸੀਟਾਂ ਜਿਹੜੀਆਂ ਨੇ ਉਹ ਖਾਲੀ ਰਹਿ ਜਾਣਗੀਆਂ, ਪੰਜਾਬ ਦੇ ਵਿਦਿਆਰਥੀ ਤਾਂ ਹੁਣ ਇੱਥੇ ਪੜ੍ਹਨ ਨਹੀਂ ਆਉਂਦੇ ਜੀ, ਸਾਰੇ ਬਾਹਰ ਜਾਈ ਜਾਂਦੇ ਆ। ਪਰ ਪੰਜਾਬ ਦੇ ਵਿਦਿਆਰਥੀ ਜਿਹੜੇ ਆ ਬਾਹਰ ਜਾਣ ਲਈ ਮਜਬੂਰ ਕਿਉਂ ਹੋਏ ਨੇ? ਜਿਨ੍ਹਾਂ ਹਾਕਮਾਂ ਨੇ ਇੱਥੇ ਇੰਨਾ ਲੰਮਾ ਅਰਸਾ ਰਾਜ ਕੀਤਾ, ਉਹਨਾਂ ਦੀ ਜਵਾਬਦੇਹੀ ਬਣਦੀ ਆ। ਪਿਛਲੇ ਲੰਮੇ ਅਰਸੇ ਤੋਂ ਪੰਜਾਬ ਦੇ ਵਿੱਚ PhD ਪਾਸ ਵਿਦਿਆਰਥੀ ਸੜਕਾਂ ਤੇ ਆਪਦੀ ਹੱਕ ਲਈ, ਨੌਕਰੀ ਲਈ, ਕੰਮ ਦਾ ਰਾਈਟ ਟੂ ਵਰਕ ਜਿਹਨੂੰ ਕਹਿੰਦੇ ਆਪਾਂ, ਉਹ ਨੌਕਰੀ ਹਾਸਲ ਕਰਨ ਲਈ ਸੜਕਾਂ ਤੇ ਡਾਂਗਾ ਖਾਂਦੇ ਦੇਖੇ ਆ। ਬੱਚੀਆਂ, ਨੌਜਵਾਨ ਵਿਦਿਆਰਥਣਾਂ ਜਿਨ੍ਹਾਂ ਨੇ ਆਪਦੀ ਪੜ੍ਹਾਈ ਮੁਕੰਮਲ ਕਰ ਲਈ, ਉਹਨਾਂ ਦੀਆਂ ਡਿਗਰੀਆਂ, ਉਹਨਾਂ ਦੀ ਜਿਹੜੀ ਲਿਆਕਤ ਆ ਉਹ ਸਟੇਟ ਨੇ ਪੈਰਾਂ ਹੇਠ ਰੋਲੀ ਆ। ਥਾਂ ਥਾਂ ਦੇ ਉੱਤੇ ਲਾਠੀ ਚਾਰਜ, ਕਦੇ ਕਿਤੇ ਖਬਰ ਆਉਂਦੀ ਆ ਵੀ ਵਿਦਿਆਰਥੀ ਜਿਹੜੇ ਨੇ, ਮਾਫ ਕਰਨਾ, ਜਿਹੜੇ ਆਪਦੀ ਪੜ੍ਹਾਈ ਮੁਕੰਮਲ ਕਰ ਚੁੱਕੇ ਵਿਦਿਆਰਥੀ ਤੇ ਨੌਕਰੀ ਹਾਸਲ ਕਰਨ ਦੇ ਲਈ ਕੋਈ ਟੈਂਕੀ ਤੇ ਚੜਿਆ ਬੈਠਾ, ਕੋਈ ਤੇਲ ਪਾ ਕੇ ਅੱਗ ਲਾਉਣ ਨੂੰ ਫਿਰਦਾ, ਤੇ ਕੋਈ ਕਿਵੇਂ। ਇਹ ਜਿਹੜਾ ਸਾਰਾ ਕੁਝ ਵਾਪਰ ਰਿਹਾ, ਇਹਨੂੰ ਦੇਖ ਕੇ ਫਿਰ ਇਹ ਲੱਗਦਾ ਕਿ ਪੰਜਾਬ ਦੇ ਵਿੱਚ ਕੰਮ ਨਹੀਂ ਹੈਗਾ, ਪਰ ਕੰਮ ਤਾਂ ਇੱਥੇ ਹੈਗਾ। ਹੁਣ ਆ ਜਿਹੜਾ ਜੀਰੇ ਫੈਕਟਰੀ ਆ, ਉੱਥੇ ਰੌਲਾ ਪਿਆ ਹੋਇਆ, ਉਸ ਰੌਲੇ ਦੀ ਕਵਰੇਜ ਲਈ ਮੀਡੀਆ ਵਾਲੇ ਜਾਂਦੇ ਆ ਤਾਂ ਇਹ ਗੱਲ ਸਾਹਮਣੇ ਆ ਰਹੀ ਆ ਕਿ ਉੱਥੇ ਪੰਜਾਬ ਦੇ ਲੋਕਾਂ ਲਈ ਕੰਮ ਹੈ ਹੀ ਨਹੀਂ, ਉਹ ਬਾਹਰਲੇ ਸਾਰੇ ਰੱਖੇ ਹੋਏ ਨੇ। ਜਿਹੜਾ ਉੱਥੇ ਲੋਕਾਂ ਨੂੰ, ਚੈਨਲਾਂ ਵਾਲਿਆਂ ਨੂੰ, ਮੀਡੀਆ ਵਾਲਿਆਂ ਨੂੰ ਗੱਲਬਾਤ ਦਿੰਦਾ, ਅੰਦਰੋਂ ਸਾਰੀ ਮੀਡੀਆ ਦੇ ਨਾਲ ਗੱਲ ਕਰਨ ਲਈ ਬੰਦਾ ਰੱਖਿਆ ਹੋਇਆ, ਉਹ ਵੀ ਗੈਰ ਪੰਜਾਬੀ ਹੈ। ਜੇ ਪੰਜਾਬ ਦੀ ਧਰਤੀ ਉੱਤੇ ਇਹਨਾਂ ਫੈਕਟਰੀਆਂ ਦੇ ਵਿੱਚ ਪੰਜਾਬੀ ਬੰਦਿਆਂ ਲਈ ਕੰਮ ਨਹੀਂ ਹੈ, ਸਰਕਾਰੀ ਅਦਾਰਿਆਂ ਦੇ ਵਿੱਚ ਗੈਰ ਪੰਜਾਬੀਆਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ, ਤਾਂ ਫਿਰ ਪੰਜਾਬ ਦੇ ਲੋਕ ਆਪਦੀ ਰੋਟੀ ਕਿੱਥੋਂ ਕਮਾਉਣਗੇ? ਸੋ ਪੰਜਾਬ ਦੇ ਲੋਕਾਂ ਨੂੰ ਇਹ ਦੱਸਿਆ ਜਾ ਰਿਹਾ ਕਿ ਇੱਥੇ ਤੁਹਾਨੂੰ ਰੋਟੀ ਕਮਾਉਣ ਨਹੀਂ ਦੇਣੀ। ਜਿੰਨੀਆਂ ਰਿਫਾਈਨਰੀਆਂ ਨੇ, ਜਿੰਨੀਆਂ ਨਵੀਆਂ ਫੈਕਟਰੀਆਂ ਲੱਗ ਰਹੀਆਂ ਨੇ, ਸਭ ਥਾਂ ਦੇ ਉੱਤੇ ਇਹ ਸ਼ਰਤ ਰੱਖੀ ਗਈ ਆ ਕਿ ਜਾਂ ਤਾਂ ਤੁਸੀਂ ਸਿਕਿਉਰਿਟੀ ਗਾਰਡ ਲੱਗਣਾ ਤਾਂ ਗੱਲ ਕਰੋ, ਪਰ ਜਿਹੜਾ ਅੰਦਰ ਸਾਰਾ ਕੰਮ ਆ, ਚਾਹੇ ਉਹ ਜਿਹੜਾ ਫਸਟ ਕਲਾਸ ਜੌਬ ਆ, ਚਾਹੇ ਦੂਜੇ ਤੀਜੇ ਦਰਜੇ ਦੀਆਂ ਹੋਰ ਨੌਕਰੀਆਂ, ਉਹ ਸਾਰੇ ਦੇ ਸਾਰੇ ਅਸੀਂ ਗੈਰ ਪੰਜਾਬੀ ਰੱਖਣੇ। ਪੰਜਾਬ ਦੇ ਜਿੰਨੇ ਟੋਲ ਪਲਾਜ਼ੇ ਆ, ਉੱਥੇ ਵੀ ਗੈਰ ਪੰਜਾਬੀ ਮੁੰਡੇ ਜਿਹੜੇ ਨੇ ਦੂਜਿਆਂ ਸੂਬਿਆਂ ਤੋਂ ਲਿਆ ਕੇ ਰੱਖੇ ਜਾ ਰਹੇ ਨੇ। ਹੁਣ ਪਹਿਲਾਂ ਜਾਂ ਕਾਮਰੇਡ ਖਿਆਲਾਂ ਵਾਲਿਆਂ ਨੂੰ, ਜਾਂ ਜਿਨ੍ਹਾਂ ਦੇ ਅਕਲ ਜਾੜ ਜਿਹੜੀ ਹਜੇ ਨਹੀਂ ਆਈ, ਉਹਨਾਂ ਨੂੰ ਲੱਗਦਾ ਹੋਣਾ ਵੀ ਇਹ ਤਾਂ ਕੋਈ ਏਡੀ ਗੱਲ ਨਹੀਂ, ਪੰਜਾਬ ਤੋਂ ਬਾਹਰ ਆਪਣੇ ਮੁੰਡੇ ਵੀ ਜਾ ਕੇ ਪੰਜਾਬੀ ਕੰਮ ਕਰ ਸਕਦੇ ਆ, ਤੇ ਪੰਜਾਬ ਵਿੱਚ ਆ ਕੇ ਦੂਜਿਆਂ ਸੂਬਿਆਂ ਦੇ ਵੀ ਕੰਮ ਕਰ ਸਕਦੇ ਆ।
ਪਰ ਇਹਨਾਂ ਗੱਲ ਇੰਨੀ ਸਿੱਧੀ ਸਿੱਧੀ ਨਹੀਂ ਹੈ। ਜਦੋਂ ਮਿਥ ਲਿਆ ਜਾਵੇ ਇੱਕ ਪੂਰੇ ਸਿਸਟਮ ਦੇ ਵੱਲੋਂ, ਜਦੋਂ ਉੱਪਰੋਂ ਡਾਇਰੈਕਸ਼ਨ ਦਿੱਤੀ ਜਾਵੇ ਤੇ ਉਸ ਡਾਇਰੈਕਸ਼ਨ ਦੇ ਹਿਸਾਬ ਦੇ ਨਾਲ ਹਰ ਨੌਕਰੀ ਗੈਰ ਪੰਜਾਬੀ ਨੂੰ ਦੇਣ ਦੀ ਗੱਲ ਆ ਜਾਵੇ। ਆਪਣੇ ਸਾਹਮਣੇ ਆ ਕਿ ਮੋਹਾਲੀ ਵਾਲੇ ਪਾਸੇ ਇੱਕ ਇਹੋ ਜਿਹੀ ਕਾਨੂੰਨੀ ਵੀ ਬਣਾ ਦਿੱਤੀ ਗਈ ਜਿੱਥੇ ਲਿਖਿਆ ਗਿਆ ਕਿ ਇੱਥੇ ਜਿਹੜੇ ਹੈਗੇ ਆ ਸਿਰਫ ਹਿਮਾਚਲ ਦੇ ਬੰਦੇ ਹੀ ਕਾਨੂੰਨੀ ਦੇ ਵਿੱਚ ਮਕਾਨ ਉਹਨਾਂ ਨੂੰ ਮਿਲਣਗੇ। ਹੁਣ ਪੰਜਾਬ ਦੀ ਧਰਤੀ ਉੱਤੇ ਜੇ ਕਿਤੇ ਪੰਜਾਬੀ ਲਿਖ ਕੇ ਦੇਣ ਵੀ ਇੱਥੇ ਇਕੱਲੇ ਅਸੀਂ ਪੰਜਾਬੀ ਬੰਦਿਆਂ ਨੂੰ ਮਕਾਨ ਦੇਵਾਂਗੇ, ਫਿਰ ਕਹਿਣਗੇ ਜੀ ਫਿਰਕੂ ਭਾਵਨਾਵਾਂ ਨੇ, ਇਹਦਾ ਗੁਰੂ ਨਾਨਕ ਦਾ ਪੰਜਾਬ ਨਹੀਂ ਹੋ ਸਕਦਾ, ਇਹ ਤਾਂ ਕਹਿੰਦੇ ਸੀ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ, ਇਹ ਤਾਂ ਕਹਾਣੀ ਹੋਰ ਹੋਈ ਪਈ ਹੈ। ਜੇਕਰ ਪੰਜਾਬ ਦੇ ਲੋਕ ਆਪਦੇ ਹੱਕ ਦੀ ਗੱਲ ਕਰਦੇ ਆ ਤਾਂ ਉਹਨਾਂ ਨੂੰ ਦਹਿਸ਼ਤ ਜ਼ਦਾ ਕਰਨ ਲਈ, ਉਹਨਾਂ ਨੂੰ ਡਰਾਉਣ ਦੇ ਲਈ ਜੋ ਕੁਝ ਕੀਤਾ ਜਾਂਦਾ ਉਹ ਵੀ ਸਾਡੇ ਸਾਹਮਣੇ ਆ। ਤੇ ਸਾਨੂੰ ਸਾਰਿਆਂ ਨੂੰ ਧਿਆਨ ਵਿੱਚ ਹੋਣਾ ਚਾਹੀਦਾ ਕਿ ਜੇਕਰ ਅਸੀਂ ਪੰਜਾਬ ਦੇ ਵਿੱਚ ਈਸਾਈ ਭਾਈਚਾਰੇ ਦਾ ਹਮਲਾ ਹੋ ਜਾਵੇ ਸਿੱਖੀ ਉੱਤੇ, ਉਹਦਾ ਜੇ ਵਿਰੋਧ ਕਰੀਏ ਤਾਂ ਡਰਾਉਣ ਲੱਗ ਜਾਂਦੇ ਨੇ ਕਿ ਪੰਜਾਬ ਤੋਂ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੇ ਈਸਾਈ ਨੇ ਉਹ ਭਾਈ ਪੰਜਾਬੀਆਂ ਨੂੰ, ਸਿੱਖਾਂ ਨੂੰ ਉੱਥੋਂ ਭਜਾ ਦੇਣਗੇ। ਫੇਰ ਗੱਲ ਆਉਂਦੀ ਆ ਬਈ ਪੰਜਾਬ ਦੇ ਵਿੱਚ ਗੈਰ ਪੰਜਾਬੀ ਲੋਕ ਜਿਹੜੇ ਆ ਕੇ ਆ ਉਹਨਾਂ ਦੀ ਸਮੱਸਿਆ, ਤਾਂ ਫੇਰ ਕਹਿਣ ਲੱਗ ਜਾਂਦੇ ਆ, ਡਰਾਉਣ ਲੱਗ ਜਾਂਦੇ ਆ ਵੀ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਵਿੱਚ, ਭਾਰਤ ਵਿੱਚ ਜਿੰਨੇ ਵੀ ਤੁਹਾਡੇ ਸਿੱਖ ਪੰਜਾਬੀ ਕੰਮ ਕਰਦੇ ਆ ਉਹਨਾਂ ਦਾ ਔਖਾ ਹੋ ਜੂ। ਜੇ ਪੰਜਾਬ ਦੇ ਵਿੱਚ ਆਪਦੇ ਹੱਕਾਂ ਦੀ ਗੱਲ ਕਰਦੇ ਆ ਤਾਂ ਇੱਥੇ ਆ ਯੂਪੀ ਬਿਹਾਰ ਦੇ ਲੋਕ ਇੰਨੇ ਜ਼ਿਆਦਾ ਹਾਵੀ ਹੋ ਚੁੱਕੇ ਆ ਬਈ ਲੁਧਿਆਣਾ, ਜਲੰਧਰ, ਅੰਮ੍ਰਿਤਸਰ ਜਾਂ ਹੋਰ ਵੱਡੇ ਸ਼ਹਿਰਾਂ ਦੇ ਵਿੱਚ ਪੰਜਾਬੀ ਬੋਲਣ ਵਾਲੇ ਬੰਦਿਆਂ ਦੀ ਗਿਣਤੀ ਇੰਨੀ ਜ਼ਿਆਦਾ ਘਟ ਚੁੱਕੀ ਆ ਤੇ ਕੰਮ ਸਾਰੇ ਦਾ ਸਾਰਾ ਗੈਰ ਪੰਜਾਬੀਆਂ ਨੇ ਇੰਨੀ ਬੁਰੀ ਤਰ੍ਹਾਂ ਹਥਿਆ ਲਿਆ ਵਾ ਕਿ ਹੁਣ ਕੋਈ ਗੱਲ ਕਹਿਣ ਸੁਣਨ ਵਾਲੀ ਨਹੀਂ ਹੈ। ਪੰਜਾਬ ਦੇ ਪਿੰਡਾਂ ਤੋਂ ਜਿਹੜੇ ਸਾਡੇ ਆਪਦੇ ਪੰਜਾਬੀ ਮੂਲ ਦੇ ਲੇਬਰ ਕਰਨ ਵਾਲੇ, ਜੌਬ ਕਰਨ ਵਾਲੇ, ਕੰਮ ਲੱਭਦੇ ਲੋਕ ਨੇ, ਉਹਨਾਂ ਲਈ ਕਿਤੇ ਵੀ ਲੇਬਰ ਚੌਕ ਵਿੱਚ ਵੀ ਕੰਮ ਨਹੀਂ, ਉਹਨਾਂ ਲਈ ਕਿਸੇ ਦਫ਼ਤਰ 'ਚ ਵੀ ਕੰਮ ਨਹੀਂ, ਤੇ ਉਹਨਾਂ ਦੇ ਬੱਚੇ ਜਿਹੜੇ ਪੜ੍ਹ ਰਹੇ ਨੇ ਉਹਨਾਂ ਨੂੰ ਸਾਫ਼ ਦਿਖਦਾ ਹੈਗਾ ਕਿ ਸਾਡੇ ਲਈ ਇੱਥੇ ਕੋਈ ਜਿਹੜਾ ਭਵਿੱਖ ਦੇ ਵਿੱਚ ਜੌਬ ਜਾਂ ਕੰਮ ਦਾ ਮੌਕਾ ਨਹੀਂ ਹੈ। ਸੋ ਇਸ ਤਰੀਕੇ ਨਾਲ ਪੰਜਾਬ ਦੇ ਲੋਕਾਂ ਨੂੰ ਹਰ ਸਰਕਾਰੀ ਅਤੇ ਗੈਰ ਸਰਕਾਰੀ ਅਦਾਰੇ ਵਿੱਚ ਕੰਮ ਤੋਂ ਨਾ ਕਰਨ ਦਾ ਜਿਹੜਾ ਇਹ ਰੁਝਾਨ ਆ, ਇਹ ਜਿਹੜਾ ਵਰਤਾਰਾ, ਇਹਨੂੰ ਹੁਣ ਕਿਹੜੇ ਸ਼ਬਦਾਂ 'ਚ ਬਿਆਨ ਕਰੀਏ ਤੇ ਕਿਵੇਂ ਕਹੀਏ ਵੀ ਇਹ ਹੋ ਰਿਹਾ? ਹੋਰ ਦੱਸੋ ਕਿਹੜੇ ਸਬੂਤ ਚਾਹੀਦੇ ਨੇ? ਪੰਜਾਬ ਦਾ ਪ੍ਰੋਮੀਨੈਂਟ ਅਖਬਾਰ ਆ ਅਜੀਤ, ਇਹਦੇ ਵਿੱਚ ਕੱਲ ਦੇ ਅਖਬਾਰ ਵਿੱਚ ਇੱਕ ਬੜੀ ਲੰਮੀ ਚੌੜੀ ਸਟੋਰੀ, ਇੱਕ ਲੰਮੀ ਚੌੜੀ ਜਿਹੜੀ ਤੱਥਾਂ ਆਧਾਰਿਤ ਰਿਪੋਰਟ ਆ ਉਹ ਛਪੀ ਆ, ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਬੜੇ ਧੜੱਲੇ ਨਾਲ ਆਖੀ ਆ ਕਿ ਪੰਜਾਬ ਦੀਆਂ ਸਰਕਾਰੀ ਨੌਕਰੀਆਂ ਦੇ ਉੱਤੇ ਹਰਿਆਣੇ ਦੇ ਨੌਜਵਾਨਾਂ ਦਾ ਕਬਜ਼ਾ। ਇਸ ਰਿਪੋਰਟ ਦੇ ਅਨੁਸਾਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵੱਲੋਂ ਸਹਾਇਕ ਲਾਈਨਮੈਨਾਂ ਦੀ ਜਿਹੜੀ ਭਰਤੀ ਕੀਤੀ ਗਈ ਆ, ਉਹਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਦੂਜੇ ਸੂਬਿਆਂ ਦੇ, ਖਾਸ ਤੌਰ ਤੇ ਹਰਿਆਣੇ ਦੇ ਲੋਕਾਂ ਨੇ ਜਿਹੜੀਆਂ ਨੌਕਰੀਆਂ ਨੇ ਉਹ ਹਾਸਲ ਕੀਤੀਆਂ ਨੇ। ਤੇ ਇਹਦੇ ਨਾਲ ਮਾਨ ਸਰਕਾਰ ਦਾ ਜਿਹੜਾ ਦਾਅਵਾ, ਉਹਦੀ ਫੂਕ ਨਿਕਲ ਗਈ ਆ ਕਿ ਗੋਰੇ ਇੱਥੇ ਆ ਕੇ ਨੌਕਰੀਆਂ ਕਰਨਗੇ। ਗੋਰੇ ਤਾਂ ਨਹੀਂ ਕਰ ਰਹੇ, ਸਾਡੇ ਜਿਹੜੇ ਬੱਚੇ ਨੇ ਉਹ ਬਾਹਰਲੇ ਮੁਲਕਾਂ ਨੂੰ ਜਾਣ ਲਈ ਮਜਬੂਰ ਕਰ ਦਿੱਤੇ ਆ। ਤੇ ਜਿਹੜੇ ਹਰਿਆਣਾ, ਰਾਜਸਥਾਨ ਤੇ ਹੋਰਨਾਂ ਸੂਬਿਆਂ ਦੇ ਲੋਕ ਨੇ ਉਹਨਾਂ ਨੂੰ ਪੰਜਾਬ ਦੇ ਵਿੱਚ ਧੜੱਲੇ ਨਾਲ ਇੱਥੇ ਰੋਟੀ ਦਿੱਤੀ ਜਾ ਰਹੀ ਆ, ਉਹਨਾਂ ਨੂੰ ਰੋਜੀ ਦਿੱਤੀ ਜਾ ਰਹੀ ਹੈ। ਕੀ ਉਹ ਰੋਜੀ ਜਾਂ ਰੋਟੀ ਉੱਤੇ ਪੰਜਾਬ ਦੇ ਲੋਕਾਂ ਦਾ ਹੱਕ ਨਹੀਂ ਹੈ? ਜੇਕਰ ਆਪਣੇ ਹਿਮਾਚਲ ਦੇ ਵਿੱਚ ਕਾਨੂੰਨ ਬਣਾਇਆ ਜਾ ਸਕਦਾ ਤੇ ਉੱਥੋਂ ਪਿੱਛੇ ਜੇ ਯੂਪੀ ਬਿਹਾਰ ਦੇ ਸਾਰੇ ਲੋਕ ਇੱਕ ਝਟਕੇ ਨਾਲ ਭਜਾਏ ਗਏ ਸੀ, ਤੇ ਜੇਕਰ ਹਿਮਾਚਲ ਦੇ ਲੋਕ ਇਹ ਕਾਨੂੰਨ ਬਣਾ ਸਕਦੇ ਆ, ਸਰਕਾਰ ਬਣਾ ਸਕਦੀ ਆ ਕਾਨੂੰਨ ਵੀ ਅਸੀਂ ਗੈਰ ਪੰਜਾਬੀਆਂ ਨੂੰ ਇੱਥੇ ਜ਼ਮੀਨ ਨਹੀਂ ਖਰੀਦਣ ਦੇਣੀ, ਮਾਫ ਕਰਨਾ ਗੈਰ ਹਿਮਾਚਲੀਆਂ ਨੂੰ, ਤੇ ਫਿਰ ਪੰਜਾਬ ਦੇ ਵਿੱਚ ਇਹ ਕਾਨੂੰਨ ਕਿਉਂ ਨਹੀਂ ਬਣ ਸਕਦਾ? ਪੰਜਾਬ ਦੇ ਵਿੱਚ ਵੀ ਇੱਕ ਕਾਨੂੰਨ ਦੀ ਲੋੜ ਆ ਕਿ ਇੱਥੇ 50% ਰਿਜ਼ਰਵੇਸ਼ਨ ਕੀਤੀ ਜਾਵੇ ਹਰ ਸਰਕਾਰੀ ਅਤੇ ਗੈਰ ਸਰਕਾਰੀ ਅਦਾਰੇ ਵਿੱਚ। ਘੱਟੋ ਘੱਟ ਜੇ 10 ਮੁੰਡੇ ਕਿਸੇ ਥਾਂ ਤੇ ਰੱਖਣੇ ਤਾਂ 5 ਜਿਹੜੇ ਆ ਉਹ ਪੰਜਾਬੀ ਮੂਲ ਦੇ ਰੱਖੇ ਜਾਣ। ਫਿਰ ਜਿਹੜੇ ਗੈਰ ਪੰਜਾਬੀ ਨੇ ਉਹਨਾਂ ਦੀ ਵਸੋਂ ਇੱਥੇ ਵਧਾਉਣ ਦਾ ਜਿਹੜਾ ਪ੍ਰੋਜੈਕਟ ਚੱਲ ਰਿਹਾ, ਕਿਉਂਕਿ ਸਾਡੀ ਕੌਮ ਪਹਿਲਾਂ ਹੀ ਘੱਟ ਗਿਣਤੀ 'ਚ, ਅਸੀਂ ਪੰਜਾਬੀ ਬੋਲੀ ਬੋਲਣ ਦੇ ਲਈ, ਪੰਜਾਬ ਦੇ ਨਾਂ ਦੇ ਉੱਤੇ ਸੂਬਾ ਜਿਹੜਾ ਬਣਵਾਉਣ ਦੇ ਲਈ ਜੋ ਕੁਰਬਾਨੀਆਂ ਕੀਤੀਆਂ, ਉਹ ਸਾਰੀਆਂ ਸਿਫਰ ਕਰਨ ਦੇ ਲਈ ਅਗਲਿਆਂ ਨੇ ਧੜੱਲੇ ਨਾਲ ਸਾਰੇ ਭਾਰਤ ਦਾ ਜਿੰਨੀ ਵੀ ਆਬਾਦੀ ਆ ਉਹਨੂੰ ਇੱਕ ਰਾਹ ਦੇਤਾ ਵੀ ਤੁਸੀਂ ਪੰਜਾਬ ਪਹੁੰਚੋ। ਤੇ ਪੰਜਾਬ ਦੇ ਵਿੱਚ ਆ ਕੇ ਉਹ ਤੰਬਾਕੂ ਅਤੇ ਹੋਰ ਉਹ ਸਾਰਾ ਗੰਦ ਪਿੱਲ ਜਿਹੜਾ ਸਾਡੇ ਧਰਮ ਦੇ ਹਿਸਾਬ ਨਾਲ
ਸਾਡੇ ਸੱਭਿਆਚਾਰ ਦੇ ਹਿਸਾਬ ਨਾਲ ਗਲਤ ਆ, ਉਹ ਸਾਡੇ ਸਿਰ ਤੇ ਮੜ ਰਹੇ ਨੇ। ਹੁਣ ਪੰਜਾਬ ਦੇ ਵਿੱਚ ਜੇਕਰ ਕੋਈ ਇਹ ਮੰਗ ਕਰੇ ਕਿ ਭਾਈ ਜੇ ਮਹਾਰਾਸ਼ਟਰ ਦੇ ਵਿੱਚ, ਬੰਬੇ ਦੇ ਵਿੱਚ ਜਿਵੇਂ ਹਿੰਦੂ ਸ਼ਿਵ ਸੈਨਾ ਨੇ ਉੱਥੇ ਰਹਿੰਦੇ ਲੋਕਾਂ ਲਈ, ਸਥਾਨਕ ਲੋਕਾਂ ਲਈ ਹੱਕਾਂ ਦੀ ਮੰਗ ਕੀਤੀ ਆ, ਉਵੇਂ ਦੇ ਕਾਨੂੰਨ ਜਿਹੋ ਜਿਹਾ ਹੈ ਬੰਬੇ ਵਿੱਚ, ਮਹਾਰਾਸ਼ਟਰ 'ਚ, ਹਿਮਾਚਲ 'ਚ ਬਣੇ ਆ, ਉਵੇਂ ਸਾਡੇ ਵੀ ਬਣਨ। ਤੇ ਫੇਰ ਕਹਿੰਦੇ ਆ ਜੀ ਪੰਜਾਬ ਦੇ ਲੋਕ ਇਹ ਫਿਰਕੂ ਹੋ ਗਏ। ਹੁਣ ਅਸੀਂ ਦੱਸੋ, ਜਾਂ ਤਾਂ ਅਸੀਂ ਫਿਰਕੂ ਅਖਵਾ ਕੇ ਬਚ ਸਕਦੇ ਆ, ਕਾਨੂੰਨ ਤਾਂ ਬਣ ਜਾਵੇ ਨਾ, ਪਰ ਕਾਨੂੰਨ ਬਣਨ ਦੇ ਨਾਲ ਅਗਲੀ ਗੱਲ ਇਹ ਹੈਗੀ ਆ ਕਿ ਪੰਜਾਬੀ ਬੋਲੀ ਦੇ ਹੱਕ ਵਿੱਚ ਬੜੇ ਕਾਨੂੰਨ ਬਣੇ ਹੋਏ ਨੇ, ਪਰ ਉਹਨਾਂ ਕਾਨੂੰਨਾਂ ਦਾ ਅੱਜ ਤੱਕ ਦਾ ਕੋਈ ਫਾਇਦਾ ਹੋਇਆ ਨਹੀਂ। ਹੁਣ ਫੇਰ ਇਸ ਵਾਰੀ ਕਿਹਾ ਹੋਇਆ 21 ਫਰਵਰੀ ਤੱਕ ਪੰਜਾਬ ਦੇ ਵਿੱਚ ਸਾਰੇ ਜਿਹੜੇ ਦੁਕਾਨਾਂ ਦੇ ਬੋਰਡ ਨੇ ਉਹ ਪੰਜਾਬੀ 'ਚ ਹੋਣੇ ਚਾਹੀਦੇ ਨੇ। ਤੇ ਇਹ ਕਾਨੂੰਨ ਵੀ ਜੇ ਲਾਗੂ ਕਰਾਉਣੇ ਆ ਤਾਂ ਉਹ ਭਾਰਤੀ ਹਕੂਮਤੀ ਤੰਤਰ ਦੀ ਬਿਊਰੋਕ੍ਰੇਸੀ ਨੇ ਕਰਾਉਣੇ ਆ। ਤੇ ਬਿਊਰੋਕ੍ਰੇਸੀ ਦਾ ਹਾਲ ਇਹ ਆ ਕਿ ਕਿਸੇ ਅਫਸਰ ਦੀ ਗ੍ਰਿਫਤਾਰੀ ਹੋਈ ਆ ਜਿਹੜਾ ਕਿ ਰਿਸ਼ਵਤ ਲੈਂਦਾ ਫੜਿਆ ਗਿਆ। ਹੁਣ ਉਹਦੇ ਰਿਸ਼ਵਤ ਲੈਣ ਤੋਂ ਕਾਨੂੰਨ ਅਨੁਸਾਰ ਜੇਕਰ ਉਹਦੇ ਵਿੱਚ ਕੋਈ ਨੁਕਸ ਨਹੀਂ ਹੋਊਗਾ ਤਾਂ ਉਹਨੂੰ ਕਾਨੂੰਨ ਜਿਹੜਾ ਉਹ ਮਾਫ ਕਰ ਦੂਗਾ, ਕਾਨੂੰਨ ਉਹਨੂੰ ਛੁੱਟ ਦੂਗਾ। ਪਰ ਉਹਦੇ ਹੱਕ ਦੇ ਵਿੱਚ ਸਾਰੇ ਪੰਜਾਬ ਦੀ ਬਿਊਰੋਕ੍ਰੇਸੀ ਆ ਜਿਹੜੀ, ਉਹਨੇ ਹੜਤਾਲ ਕਰਤੀ ਆ। ਪੀਸੀਐਸ ਅਧਿਕਾਰੀ 5 ਦਿਨ ਦੀ ਛੁੱਟੀ ਤੇ ਚਲੇ ਗਏ ਨੇ ਕਿਉਂਕਿ ਵਿਜੀਲੈਂਸ ਨੇ ਜੀ ਉਹਨੂੰ ਕਿਉਂ ਫੜਿਆ। ਕਹਿੰਦੇ ਵੀ ਜਿਹੜਾ ਇਹ ਰੀਜਨਲ ਟਰਾਂਸਪੋਰਟ ਅਥਾਰਟੀ ਦੇ ਉਹਦੇ ਤੇ ਉਹ ਕੰਮ ਕਰਦਾ ਸੀ, ਆਰਟੀਏ ਸੀਗਾ ਲੁਧਿਆਣੇ ਦਾ, ਜਿਹਦੀ ਗ੍ਰਿਫਤਾਰੀ ਦੇ ਉੱਤੇ ਇਹ 300 ਪੀਸੀਐਸ ਅਧਿਕਾਰੀ ਜਿਹੜੇ ਆ ਉਹ ਛੁੱਟੀ ਗਏ ਨੇ। ਤੇ ਹੋਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਸਾਰੀ ਅਫਸਰਸ਼ਾਹੀ ਉਸ ਕਰਪਟ ਬੰਦੇ ਦੇ ਹਮਾਇਤ ਵਿੱਚ ਜਿਹੜੀ ਹੈਗੀ ਆ ਵੱਡੇ ਕਦਮ ਚੱਕਣ ਜਾ ਰਹੀ ਆ। ਇਹਦੇ ਨਾਲ ਕੀ ਹੋਊਗਾ, ਦਫ਼ਤਰਾਂ ਦੇ ਵਿੱਚ ਕੰਮ ਨਹੀਂ ਹੋਊਗਾ, ਲੋਕ ਰੌਲਾ ਪਾਉਣਗੇ, ਫਿਰ ਸਰਕਾਰ ਮਜਬੂਰ ਹੋ ਕੇ ਕੋਈ ਵੇ ਆਊਟ ਕੱਢੂ ਉਸ ਕਰਪਟ ਅਫਸਰ ਨੂੰ ਬਚਾਉਣ ਦਾ। ਤੇ ਇਉਂ ਕਰਪਸ਼ਨ ਨੂੰ ਸਰਕਾਰੀ ਤੌਰ ਦੇ ਉੱਤੇ ਸਰਪ੍ਰਸਤੀ ਤੇ ਸਹਿਮਤੀ ਜਿਹੜੀ ਆ ਉਹ ਮਿਲੂਗੀ। ਇਹ ਜਿਹੜਾ ਸਾਰਾ ਕੁਝ, ਇਸ ਖਬਰ ਦਾ ਅਸਲੀ ਤਾਣਾ ਪੇਟਾ ਉਹ ਉਹਨਾਂ ਲੋਕਾਂ ਨੂੰ ਪੁੱਛ ਕੇ ਦੇਖੋ ਜਿਹੜਾ ਇਹ ਕਰਪਸ਼ਨ ਦਾ ਸ਼ਿਕਾਰ ਹੁੰਦੇ ਆ। ਹਰ ਦਫ਼ਤਰ ਦੇ ਵਿੱਚ ਹੇਠਲੇ ਪੱਧਰ ਤੋਂ ਲੈ ਕੇ ਉੱਤੇ ਤੱਕ ਜੋਕਾਂ ਵਾਂਗੂ ਲੋਕਾਂ ਨੂੰ, ਲਹੂ ਪੀਣ ਵਾਲੇ ਲੋਕ ਜਿਨ੍ਹਾਂ ਨੂੰ ਮਣਾ ਮੂੰਹ ਰੁਪਈਆ ਤਨਖਾਹਾਂ ਮਿਲਦੀਆਂ ਨੇ ਪਰ ਉਹ ਫੇਰ ਵੀ ਰੱਜਦੇ ਨਹੀਂ। ਔਰ ਇੰਨੀ ਜ਼ਿਆਦਾ ਇਹਨਾਂ ਲੋਕਾਂ ਦੀਆਂ ਜਾਇਦਾਦਾਂ ਨੇ, ਇਹਨਾਂ ਲੋਕਾਂ ਨੇ ਮਾਹੌਲ ਜਿਹੜਾ ਹੈਗਾ ਉਹ ਟੈਰਰਾਈਜ਼ ਕਰਕੇ ਰੱਖਿਆ ਹੋਇਆ ਵੀ ਕਿਸੇ ਬੰਦੇ ਦੀ ਜ਼ਰੂਰਤ ਨਹੀਂ ਹੈ ਕਿ ਇਹਨਾਂ ਨੂੰ ਕੋਈ ਗੱਲ ਪੁੱਛ ਸਕੇ। ਮੀਡੀਆ ਇਹਨਾਂ ਤੋਂ ਚਾਲੂ ਆ। ਉਹ ਇਹ ਬਿਊਰੋਕ੍ਰੇਸੀ ਹੈ ਜਿਹੜੀ ਇਹ ਇੱਕ ਦੂਜੇ ਨਾਲ ਮੇਲ ਮਿਲਾਪ ਦੇ ਨਾਲ ਚੱਲਦੀ ਆ। ਪਰ ਇਹਨਾਂ ਦਿਨਾਂ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਜਿਹੜੀ ਆ, ਜਦੋਂ ਉਹ ਇਹਨਾਂ ਕਰਪਟ ਅਫਸਰਾਂ ਦੇ ਖਿਲਾਫ ਕਾਰਵਾਈ ਕਰਨ ਲੱਗੀ ਆ ਤਾਂ ਇਹਨਾਂ ਨੇ ਸਾਰਿਆਂ ਨੇ ਰਲ ਮਿਲ ਕੇ ਹੜਤਾਲ ਕਰ ਦਿੱਤੀ ਆ। ਉਹ ਜਿਹੜੇ ਅਫਸਰ ਨੇ ਉਹ ਇਉਂ ਸਰਕਾਰ ਨੂੰ ਡਰਾ ਕੇ ਰੱਖਦੇ ਨੇ ਤੇ ਉਹ ਅਫਸਰ ਕਾਨੂੰਨ ਜਿਹੜਾ ਹੈ ਉਹ ਕਿਵੇਂ ਲਾਗੂ ਹੋਣ ਦੇਣਗੇ ਜਿਹੜੀ ਸਰਕਾਰ ਇਹਨਾਂ ਅਫਸਰਾਂ ਦੀ ਹੜਤਾਲ ਦੇ ਮੂਹਰੇ ਝੁਕਣ ਲਈ ਹਮੇਸ਼ਾ ਤਿਆਰ ਰਹਿੰਦੀ ਹੋਵੇ। ਉਹ ਅਫਸਰਸ਼ਾਹੀ ਕਿੰਨੀ ਜ਼ਿਆਦਾ ਹਾਵੀ ਆ ਸਰਕਾਰੀ ਤੰਤਰ ਦੇ ਉੱਤੇ, ਇਥੋਂ ਅੰਦਾਜ਼ਾ ਲਾ ਲੈਣਾ ਚਾਹੀਦਾ। ਸੋ ਇਹ ਜਿਹੜਾ ਪੰਜਾਬ ਦਾ ਮਾਹੌਲ ਆ, ਇਹਦੇ ਵਿੱਚ ਸਭ ਤੋਂ ਖਤਰਨਾਕ ਸਥਿਤੀ ਸਿੱਖ ਜਜ਼ਬਾਤਾਂ ਦੀ ਆ, ਸਿੱਖ ਧਰਮ ਦੀ ਆ, ਸਿੱਖ ਸੱਭਿਆਚਾਰ ਦੀ ਆ। ਇੱਕ ਪਾਸੇ ਬੀਜੇਪੀ ਨੇ ਹਿੰਦੂਤਵਾ ਦੇ ਏਜੰਡੇ ਨੂੰ ਵਧਾਉਣ ਦੇ ਲਈ ਸਾਰੇ ਮੁਲਕ ਦੇ ਵਿੱਚ ਆਪਣੇ ਢੰਗ ਤਰੀਕਿਆਂ ਨਾਲ ਬਹੁਤ ਸਾਰੀਆਂ ਅਸਿੱਧੀਆਂ ਚਾਲਾਂ ਚੱਲਣੀਆਂ ਸ਼ੁਰੂ ਕੀਤੀਆਂ ਹੋਈਆਂ ਨੇ। ਦੂਜੇ ਪਾਸੇ ਪੰਜਾਬ ਦੀ ਧਰਤੀ, ਜਿਹਦੇ ਬਾਰੇ ਆਪਾਂ ਕਹਿੰਦੇ ਆ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ, ਇੱਥੇ ਜਦੋਂ ਲੋਕਾਂ ਕੋਲੇ ਰੋਟੀ ਹੋਈ ਨਹੀਂ ਹੋਊਗੀ ਤਾਂ ਲੋਕ ਲੜਨਗੇ ਕੀ। ਜੇ ਇੱਥੇ ਪੁਲਿਸ ਦੀ ਨੌਕਰੀ ਕੋਈ ਨਿਕਲ ਆਵੇ ਤਾਂ ਸਾਰੇ ਗੈਰ ਪੰਜਾਬੀ ਜਿਹੜੇ ਨੇ ਉਹ ਕਾਬਜ ਹੋ ਜਾਂਦੇ ਆ। ਜੇਕਰ ਇੱਥੇ ਪੰਜਾਬ ਰਾਜ ਬਿਜਲੀ ਬੋਰਡ ਦੀ ਨੌਕਰੀਆਂ ਨਿਕਲਣ ਤਾਂ ਜਿਹੜੇ ਗੈਰ ਪੰਜਾਬੀ ਨੇ ਉਹ ਹਾਵੀ ਹੋ ਜਾਂਦੇ ਨੇ। ਹੁਣ ਸਾਰੇ ਜਿਹੜੇ ਅਖਬਾਰ ਨੇ ਉਹਨਾਂ ਦੇ ਵਿੱਚ ਹਰ ਮਹਿਕਮੇ ਦੀਆਂ ਖਬਰਾਂ, ਰਿਪੋਰਟਾਂ, ਤੱਥਾਂ ਦੇ ਨਾਲ ਉਹ ਜਿਹੜੀਆਂ ਛਪ ਰਹੀਆਂ ਨੇ ਤੇ ਇੱਥੋਂ ਤੱਕ ਜਿਹੜੇ ਮੀਡੀਆ ਵਾਲੇ ਨੇ ਹੁਣ ਉਹ ਲਿਖਣ ਲੱਗ ਪਏ ਨੇ। ਇਹ ਗੱਲ ਮੈਂ ਇੱਥੇ ਦੱਸਣੀ ਚਾਹੁੰਦਾ ਕਿ ਜਦੋਂ ਅਸੀਂ ਇਹ ਗੱਲਾਂ ਕਰਦੇ ਸੀਗੇ ਅੱਜ ਤੋਂ 15-20 ਸਾਲ ਪਹਿਲਾਂ, ਉਦੋਂ ਇਹੀ ਮੀਡੀਆ ਨੈਗੇਟਿਵ ਰਿਪੋਰਟਿੰਗ ਕਰਦਾ ਸੀ। ਮੈਂ ਖੁਦ ਇਸ ਗੱਲ ਦਾ ਵਿਕਟਮ ਰਿਹਾ ਜਦੋਂ 2004, 5, 6 ਵਿੱਚ ਅਸੀਂ ਲੁਧਿਆਣੇ ਦੇ ਵਿੱਚ
गैर पंजाबी लोकां दी बेरोक टोक आमद नूं रैगूलेट करन दे लई ਅਸੀਂ ਇਹ ਗੱਲਾਂ ਕਰਦੇ ਸੀ ਕਿ ਆਹ ਹੱਲ ਹੋਣੇ ਚਾਹੀਦੇ ਨੇ। ਉਦੋਂ ਅਫਸਰਸ਼ਾਹੀ ਖਾਸ ਤੌਰ ਦੇ ਉੱਤੇ ਜਿਹੜੇ ਗੈਰ ਪੰਜਾਬੀ ਅਫਸਰ ਸੀਗੇ ਪੁਲਿਸ ਮਹਿਕਮੇ ਦੇ, ਉਹਨਾਂ ਨੂੰ ਅਸੀਂ ਬਹੁਤ ਜਿਹੜੇ ਸੀਗੇ ਬੁਰੇ ਲੱਗਦੇ ਸੀ, ਤੇ ਮੈਨੂੰ ਤੇ ਮੇਰੇ ਹੋਰ ਸਾਥੀਆਂ ਨੂੰ ਚੱਕ ਕੇ ਜਿਹੜਾ ਸ਼ਿੰਗਾਰ ਸਿਨੇਮਾ ਬੰਬ ਕਾਂਡ ਆ ਉਹਦੇ ਬਹਾਨੇ ਟੈਰੋਰਾਈਜ਼ ਕੀਤਾ ਗਿਆ, ਟੌਰਚਰ ਕੀਤਾ ਗਿਆ। ਤੇ ਜਿਹੜਾ ਜਾਇਸਵਾਲ ਸੀ ਐਸਐਸਪੀ, ਉਹ ਮੈਨੂੰ ਇਹੀ ਗੱਲਾਂ ਉਦੋਂ ਪੁੱਛਦਾ ਸੀ ਕਿ ਤੁਸੀਂ ਭਈਆਂ ਦੇ ਖਿਲਾਫ, ਗੈਰ ਪੰਜਾਬੀਆਂ ਦੇ ਖਿਲਾਫ, ਮਾਈਗ੍ਰੇਟ ਲੇਬਰ ਦੇ ਖਿਲਾਫ ਜਿਹੜਾ ਮਾਹੌਲ ਬਣਾ ਰਹੇ ਸੀਗੇ, ਹੁਣ ਤੁਸੀਂ ਫਿਰ ਬੰਬ ਧਮਾਕੇ ਕਰਕੇ ਈਦ ਵਾਲੇ ਦਿਨ ਜਿਹੜੇ ਸੀਗੇ ਉਹ ਗੈਰ ਪੰਜਾਬੀ ਪ੍ਰਵਾਸੀ ਮਜ਼ਦੂਰ ਜਿਹੜੇ ਲੇਬਰ ਕਰਨ ਆਏ ਨੇ ਉਹਨਾਂ ਨੂੰ ਉਡਾਤਾ। ਉਹਨੂੰ ਮੈਂ ਆਖਿਆ ਵੀ ਇਹ ਨਹੀਂ ਅਸੀਂ ਕੰਮ ਕੀਤਾ, ਪਰ ਅਸਲ ਵਿੱਚ ਉਹਨਾਂ ਨੂੰ ਸਾਫ਼ ਪਤਾ ਸੀ ਕਿ ਇਹਨਾਂ ਨੇ ਇਹ ਕੰਮ ਨਹੀਂ ਕੀਤਾ। ਪਰ ਫਿਰ ਵੀ ਇਹਦੇ ਬਾਵਜੂਦ ਉਹਨਾਂ ਨੇ ਮੇਰੇ 3-4 ਸਾਲ ਤੇ ਮੇਰੇ ਹੋਰ ਸਾਥੀਆਂ ਨੂੰ, ਹੁਣ ਜਦੋਂ ਅਸੀਂ ਕੋਈ ਗੱਲ ਕਰਦੇ ਆ, ਜਿਹੜੇ ਸਾਡੇ ਸੱਜਣ ਮਿੱਤਰ ਇਸ ਗੱਲ ਨੂੰ ਸਮਝਦੇ ਆ ਕਿ ਆਓ ਆਪਾਂ ਕੋਈ ਐਜੀਟੇਸ਼ਨ ਲਿਖੀਏ, ਕੋਈ ਪ੍ਰੋਗਰਾਮ ਕਰੀਏ, ਤੇ ਉਹ ਸਾਰੇ ਕਹਿ ਦਿੰਦੇ ਨੇ ਕਿ ਚਾਹੇ ਭਈਆਂ ਦੇ ਉਹਨਾਂ ਨੂੰ 15-20 ਆਪ ਮਾਰਨੇ ਪੈ ਜਾਣ, ਕੋਈ ਕੈਟਾਂ ਟੌਟਾਂ ਤੋਂ ਪੀਲੇ ਪਰਨੇ ਭਰਵਾ ਕੇ, ਜਿਵੇਂ ਪੈਂਕੀ ਕੈਟ ਦੱਸਦਾ ਕਿ ਖਾੜਕੂ ਲਹਿਰ ਦੌਰਾਨ ਬਹੁਤ ਸਾਰੀਆਂ ਵਾਰਦਾਤਾਂ ਇਹਨਾਂ ਪੁਲਿਸ ਦੇ ਟੌਟਾਂ ਨੇ ਤੇ ਕੈਟਾਂ ਨੇ ਕਿਵੇਂ ਖਾੜਕੂਆਂ ਨੂੰ ਬਦਨਾਮ ਕਰਨ ਲਈ ਕੀਤੀਆਂ, ਉਵੇਂ ਕੁਝ ਵੀ ਇਹ ਕਰ ਸਕਦੇ ਆ ਅਫਸਰਸ਼ਾਹੀ ਪੰਜਾਬ ਦੀ। ਤੇ ਉਹ ਕੀ ਹੋਊਗਾ ਵੀ ਬਾਅਦ ਚ ਆਪਣੇ ਵਰਗੇ ਸਿੱਖ ਨੌਜਵਾਨਾਂ ਨੂੰ ਫਸਾ ਦੇਣਗੇ ਕਿ ਇਹ ਪੰਜਾਬ ਦੇ ਵਿੱਚ ਮਾਈਗ੍ਰੇਟ ਲੇਬਰ ਦੇ ਜਾਂ ਪੰਜਾਬ ਦੇ ਵਿੱਚ ਭਈਆਂ ਦੀ ਜਿਹੜੀ ਆਮਦ ਆ ਉਹਦੇ ਖਿਲਾਫ ਇਹ ਲੋਕਾਂ ਨੂੰ ਲਾਮਬੰਦ ਕਰਦੇ ਸੀ। ਸੋ ਹੁਣ ਅਸੀਂ ਇਸ ਗੱਲ ਨੂੰ ਥੋੜਾ ਜਿਹਾ ਚੰਗਾ ਸਮਝਦੇ ਹਾਂ ਕਿ ਉਦੋਂ ਸਾਡੀ ਕੋਈ ਗੱਲ ਨਹੀਂ ਸੀ ਸੁਣਦਾ, ਅੱਜ ਤੋਂ 15-20 ਸਾਲ ਪਹਿਲਾਂ। ਹੁਣ ਮੀਡੀਆ ਦੇ ਵਿੱਚ ਥੋੜੀ ਬਹੁਤੀ ਹੋਈ ਗੱਲ ਜਿਹੜੀ ਆ ਉਹ ਸਹੀ ਦਿਸ਼ਾ ਵਿੱਚ ਵੀ ਆਉਣ ਲੱਗ ਪਈ ਆ ਕਿ ਵਾਕਿਆ ਹੀ ਪੰਜਾਬ ਨੂੰ ਰੋਟੀ ਰੋਜੀ ਤੋਂ, ਪੰਜਾਬ ਦੇ ਲੋਕਾਂ ਨੂੰ ਆਤਰ ਕੀਤਾ ਜਾ ਰਿਹਾ। ਜਦੋਂ ਇਹ ਸਾਰੇ ਇੱਥੇ 5-5, 10 ਸਾਲ ਜਿਹੜੇ ਆ ਕੇ ਇੱਥੇ ਨੌਕਰੀਆਂ ਕਰ ਰਹੇ ਨੇ, ਜਦੋਂ ਇਹਨਾਂ ਦੇ ਨਿਆਣੇ ਟੱਬਰ ਟੀਰ ਇੱਥੇ ਪੱਕੇ ਤੌਰ ਤੇ ਆਉਣ ਵਾਲੇ ਸਮੇਂ 'ਚ ਦੇਖੋ, ਬਹੁਤ ਸਾਰੇ ਲੋਕ ਇਸ ਵੇਲੇ ਸਾਡੀ ਗੱਲ ਦੇ ਨਾਲ ਅਸਹਿਮਤ ਹੋਣਗੇ। ਉਹ ਕਹਿਣਗੇ ਕਿ ਲਓ ਜੀ, ਇਹ ਤਾਂ ਬੜੀ ਨੈਰੋ ਮਾਈਂਡਡ ਸੋਚ ਹੋ ਗਈ, ਅਸੀਂ ਜੀ ਪੰਜਾਬ ਦੇ ਵਿੱਚ ਜਿਹੜਾ ਹੈਗਾ ਬਾਹਰਲੇ ਲੋਕਾਂ ਨੂੰ ਕਿਵੇਂ ਰੋਕ ਸਕਦੇ ਆ। ਭਾਈ ਜੇਕਰ ਹਿਮਾਚਲ ਰੋਕ ਸਕਦਾ, ਜੇਕਰ ਹੋਰ ਸੂਬੇ ਰੋਕ ਸਕਦੇ ਆ, ਤਾਂ ਅਸੀਂ ਵੀ ਰੋਕ ਸਕਦੇ ਆ। ਅਗਲੀ ਗੱਲ ਇਹ ਕਿ ਭੱਟ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ, ਕਿਸੇ ਵੇਲੇ ਇਹ ਸਹੂਲਤ ਸੀ, ਅੱਜ ਇਹ ਸਮੱਸਿਆ ਬਣ ਚੁੱਕਿਆ ਹੈਗਾ ਜਿਹੜਾ ਮਾਈਗ੍ਰੇਸ਼ਨ ਦਾ ਵਰਤਾਰਾ ਹੈ। ਇਸ ਤੋਂ ਅਗਲੀ ਗੱਲ ਇਹ ਕਿ ਜਦੋਂ ਪੰਜਾਬ ਦੇ ਲੋਕਾਂ ਨੂੰ ਕੰਮ ਨਹੀਂ ਮਿਲ ਰਿਹਾ, ਪੰਜਾਬ ਦੇ ਲੋਕਾਂ ਦੀ ਥਾਂ ਇਹਨਾਂ ਨੂੰ ਕੰਮ ਮਿਲ ਰਿਹਾ, ਉਹ ਨੌਕਰੀਆਂ ਜਿਹੜੀਆਂ ਸਾਡੇ ਬੱਚਿਆਂ ਨੇ ਕਰਨੀਆਂ ਸੀ, ਪੰਜਾਬ ਦੇ ਲੋਕਾਂ ਨੇ ਕਰਨੀਆਂ ਸੀ, ਉਹਨਾਂ ਉੱਤੇ ਇਹਨਾਂ ਲੋਕਾਂ ਦਾ ਕਬਜ਼ਾ ਹੋ ਰਿਹਾ। ਉਸ ਹਾਲਤ ਵਿੱਚ ਸਾਨੂੰ ਆਪਦੀ ਆਵਾਜ਼ ਜਿਹੜੀ ਆ ਉਹ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਚੱਕਣ ਲੱਗਿਆ ਵੀ ਜੇਕਰ ਡਰ ਲੱਗਦਾ ਹੈ ਤਾਂ ਇੱਥੋਂ ਸਮਝ ਲਿਆ ਜਾਵੇ ਕਿ ਸਾਡੇ ਅੰਦਰ ਪਿਛਲੀ ਖਾੜਕੂ ਲਹਿਰ ਨੂੰ ਦਬਾਉਣ ਦੇ ਨਾਂ ਦੇ ਉੱਤੇ ਜੋ ਕੁਝ ਕੀਤਾ ਗਿਆ ਸਟੇਟ ਵੱਲੋਂ ਉਹਦੀ ਕਿੰਨੀ ਦਹਿਸ਼ਤ। ਸੋ ਅਸੀਂ ਇਹ ਸਮਝਦੇ ਹਾਂ ਕਿ ਪੰਜਾਬ ਦੀ ਧਰਤੀ ਉੱਤੇ ਪੰਜਾਬ ਦੇ ਹੱਕਾਂ ਲਈ ਲੜਨ ਵਾਲਿਆਂ ਨੂੰ ਬਹੁਤਾ ਜ਼ਿਆਦਾ ਜਿਹੜਾ ਹੈਗਾ ਤੰਗ ਸਟੇਟ ਸਿਸਟਮ ਕਰਦਾ, ਪਰ ਓਨਾ ਹੀ ਤੰਗ ਸਾਨੂੰ ਆਪਦਾ ਭਾਈਚਾਰਾ ਕਰਦਾ ਕਿ ਜੀ ਤੁਸੀਂ ਐ ਨਾ ਕਹੋ, ਉਹ ਨਾ ਹੋ ਜਾਓ। ਹਰ ਵੇਲੇ ਡਰਾਈ ਰੱਖਣਾ, ਹਰ ਵੇਲੇ ਆਪਦੇ ਆਪ ਨੂੰ ਦਹਿਸ਼ਤ ਵਿੱਚ ਪਾਈ ਰੱਖਣਾ। ਹੈਰਾਨੀ ਦੀ ਗੱਲ ਆ ਕਿ ਅਸੀਂ ਵਾਰਸ ਤਾਂ ਉਸ ਸਰਦਾਰ ਹਰੀ ਸਿੰਘ ਨਲੂਏ ਦੇ ਆ ਜਿਹਦਾ ਨਾਂ ਲੈ ਕੇ ਅਫਗਾਨਿਸਤਾਨ ਵਿੱਚ ਧੁੰਮ ਪਈ ਹੋਈ। ਅਸੀਂ ਵਾਰਸ ਬਾਬਾ ਬੰਦਾ ਸਿੰਘ ਬਹਾਦਰ ਵਰਗਿਆਂ ਦੇ ਆ, ਵਾਰਸ ਅਸੀਂ ਮਹਾਰਾਜਾ ਰਣਜੀਤ ਸਿੰਘ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਬਾਬਾ ਬਘੇਲ ਸਿੰਘ, ਸਰਦਾਰ ਜੱਸਾ ਸਿੰਘ ਰਾਮਗੜੀਆ। ਅਸੀਂ ਕਿੱਡੇ ਕਿੱਡੇ ਸੂਰਮਿਆਂ ਦੇ ਵਾਰਸ, ਗੁਰੂ ਸਾਹਿਬਾਨ ਦੀ ਪਾਕ ਪਵਿੱਤਰ ਧਰਤੀ ਦੇ ਉੱਤੇ ਸਿੱਖੀ ਅਤੇ ਪੰਜਾਬ ਦੇ ਖਿਲਾਫ ਚੱਲ ਰਹੇ ਇਹਨਾਂ ਵਰਤਾਰਿਆਂ ਦੇ ਖਿਲਾਫ ਬੋਲਣ ਲੱਗਿਆ ਵੀ ਸਾਨੂੰ ਜੇਕਰ ਦੰਦਲ ਪੈਂਦੀ ਆ ਤਾਂ ਅਸੀਂ ਕਿਹੜੇ ਹਿਸਾਬ ਨਾਲ ਕਹਿੰਦੇ ਆ ਕਿ ਜੀ ਅਸੀਂ ਉਹਨਾਂ ਦੇ ਵਾਰਸ। ਸਾਨੂੰ ਆਪਦੀ ਧਰਤੀ ਨਾਲ ਪਿਆਰ, ਆਪਦੀ ਧਰਤੀ ਦੇ ਹਿੱਤਾਂ ਨਾਲ ਜਜ਼ਬਾਤੀ ਤੌਰ ਤੇ ਜੁੜੇ ਰਹਿਣ ਦਾ ਪ੍ਰਗਟਾਵਾ ਕਰਨ ਲੱਗਿਆ ਵੀ ਜੇ ਡਰ ਲੱਗਦਾ। ਮੈਂ ਹੈਰਾਨ ਹੋ ਜਾਂਦਾ ਕਿ ਸਾਡੇ ਬੰਦੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਕਿ ਜੀ ਇਹ ਤਾਂ ਫਿਰ ਕਾਲਾ ਦੌਰ ਆ ਜੀ। ਕਮਾਲ ਦੀ ਗੱਲ ਆ। ਮਤਲਬ ਕਿ ਜੇਕਰ ਪੰਜਾਬ ਲੁੱਟਿਆ ਫੁੱਟਿਆ ਜਾਵੇ, ਜੇਕਰ ਪੰਥਕ ਹਿੱਤਾਂ ਦਾ ਨੁਕਸਾਨ ਹੁੰਦਾ ਰਵੇ ਤੇ ਆਪਾਂ ਚੁੱਪ ਕਰਕੇ ਬੈਠੇ ਰਹੀਏ, ਫੇਰ ਤਾਂ ਚਿੱਟਾ ਦੌਰ ਆ, ਸਾਫ਼ ਦੌਰ ਆ, ਫਿਰ ਗੋਲਡਨ ਦੌਰ। ਤੇ ਜੇਕਰ ਅਸੀਂ ਆਪਦੇ ਹੱਕਾਂ ਦੀ ਗੱਲ ਕੀਤੀ ਫੇਰ ਜੀ ਇਹ ਦੌਰ ਕਾਲਾ ਹੋ ਜਾਊਗਾ। ਅਸੀਂ ਕਿਹੋ ਜਿਹਾ ਖਤਰਨਾਕ ਮਾਹੌਲ ਵਿੱਚ ਜਿਉ ਰਹੇ ਹਾਂ
ਉਹ ਸਾਨੂੰ ਪੁੱਛ ਕੇ ਦੇਖੋ। ਪੰਜਾਬ ਦੇ ਹਰ ਪਿੰਡ ਦੇ ਵਿੱਚ ਚਿੱਟੇ ਦਾ ਪ੍ਰਕੋਪ ਆ। ਨੌਜਵਾਨ ਬੱਚੇ ਜਿਹੜੇ ਨੇ ਉਹ ਨਾੜਾਂ ਦੇ ਵਿੱਚ ਟੀਕਾ ਲਾ ਕੇ ਉੱਥੇ ਹੀ ਮਰ ਰਹੇ ਨੇ। ਤੇ ਉਹ ਬੰਦੇ ਜਿਨ੍ਹਾਂ ਨੇ ਮੈਦਾਨੇ ਜੰਗ ਵਿੱਚ ਜੂਝਦਿਆਂ ਹੋਇਆਂ ਸ਼ਹਾਦਤਾਂ ਪਾਉਣੀਆਂ ਚਾਹੀਦੀਆਂ ਸੀ, ਉਹਨਾਂ ਤਾਂ ਬੰਦਾ ਜਿਹੜੇ ਜਦੋਂ ਸ਼ਬਰਾਵਾਂ ਦੀ ਜੰਗ ਹੋਈ ਆ, ਹੋ ਸਕਦਾ ਉੱਥੇ ਨਾ ਉਹਨਾਂ ਤੜਫੇ ਹੁਣ ਜਿੰਨਾ ਹੁਣ ਤੜਫਦੇ ਫਿਰਦੇ ਆ ਥਾਂ ਥਾਂ ਦੇ ਉੱਤੇ। ਇਹਨਾਂ ਸਾਰੀਆਂ ਅਲਾਮਤਾਂ ਦੇ ਖਿਲਾਫ ਬੋਲਣ ਤੋਂ ਵੀ ਅਸੀਂ ਤਾਂ ਲੁਕਦੇ ਫਿਰਦੇ ਹਾਂ। ਸ਼ੁਕਰ ਕਰਦੇ ਆ ਕਿ ਅਜੇ ਸਾਡੇ ਕੋਲੇ ਕੁਝ ਸੱਜਣ ਬਚੇ ਆ ਜਿਹੜੇ ਪੰਥ ਤੇ ਪੰਜਾਬ ਦੀ ਗੱਲ ਕਰਦੇ ਆ। ਚੰਡੀਗੜ੍ਹ ਦੇ ਵਿੱਚ ਜਿਹੜਾ ਧਰਨਾ ਸ਼ੁਰੂ ਹੋਇਆ, ਉਸ ਸਟੇਜ ਤੋਂ ਸਾਰੇ ਹੀ ਮਸਲਿਆਂ ਦੇ ਖਿਲਾਫ ਆਵਾਜ਼ ਬੁਲੰਦ ਕਰਨ ਦਾ ਉੱਥੇ ਇੱਕ ਪਲੇਟਫਾਰਮ ਬਣਦਾ ਜਾ ਰਿਹਾ। ਬੇਅਦਬੀ ਦਾ ਮਸਲਾ, ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਦਾ ਮਸਲਾ, ਪੰਜਾਬ ਦੇ ਵਿੱਚ ਗੈਰ ਪੰਜਾਬੀਆਂ ਦੀ ਵੱਧ ਰਹੀ ਬੇਰੋਕ ਟੋਕ ਆਮਦ ਦਾ ਮਸਲਾ, ਪੰਜਾਬ ਦੀ ਨੌਜਵਾਨੀ ਦੀ ਥਾਂ ਇਹਦਾ ਹੱਕ ਮਾਰ ਕੇ ਦੂਜਿਆਂ ਸੂਬਿਆਂ ਦੇ ਲੋਕਾਂ ਨੂੰ ਰੋਟੀ ਰੋਜੀ ਪਾਉਣ ਦਾ ਮਸਲਾ, ਹੋਰ ਬੇਅੰਤ ਮਸਲੇ, ਦਰਿਆਈ ਪਾਣੀਆਂ ਦਾ ਮਸਲਾ, ਪੰਜਾਬ ਦੇ ਪਾਣੀ ਗੰਧਲੇ ਕਰਨ ਦਾ ਮਸਲਾ, ਇਹਨਾਂ ਸਾਰਿਆਂ ਦੇ ਉੱਤੇ ਇੱਕ ਸੰਘਰਸ਼ ਜਿਹੜਾ ਹੈ ਉਹ ਬਣਦਾ ਜਾ ਰਿਹਾ। ਇਹ ਗੱਲ ਪੱਕੀ ਆ ਕਿ ਕਿਸਾਨ ਸੰਘਰਸ਼ ਵਾਲੇ ਦਿਨਾਂ ਦੇ ਵਿੱਚ ਜਿਹੜੇ ਮੀਡੀਆ ਵਾਲੇ ਜਾਂ ਖੱਬੇ ਪੱਖੀ ਜਿਨ੍ਹਾਂ ਨੂੰ ਕਾਮਰੇਡ ਕਹਿੰਦੇ ਆ, ਉਹਨਾਂ ਸਾਰਿਆਂ ਨੇ ਇੱਕ ਪੂਰੀ ਜਿੱਦ ਫੜ ਕੇ ਵਿਰੋਧ ਕਰਨਾ ਇਸ ਚੀਜ਼ ਦਾ ਕਿ ਇਹ ਸੰਘਰਸ਼ ਕਾਮਯਾਬ ਨਾ ਹੋ ਸਕੇ। ਕਿਉਂ? ਕਿਉਂਕਿ ਉਹਨਾਂ ਨੇ ਉਦੋਂ ਕਿਸਾਨ ਸੰਘਰਸ਼ ਦੌਰਾਨ ਇੱਕ ਨਵੀਂ ਪੋਜੀਸ਼ਨਿੰਗ ਲਈ ਸੀ। ਉਦੋਂ ਪੰਥਕ ਸੋਚ ਵਾਲੇ ਸਾਰੇ ਭਰਾ ਕਹਿੰਦੇ ਸੀ ਕਿ ਇਸ ਮੋਰਚੇ ਦਾ ਕੇਵਲ ਕਾਮਰੇਡੀ ਰੰਗ ਨਹੀਂ ਹੈ, ਕੇਵਲ ਇੱਕ ਰੰਗ ਨਹੀਂ ਹੈ। ਕਿਸਾਨ ਯੂਨੀਅਨਾਂ ਦਾ ਰੌਲਾ ਸੀ ਕਿ ਇਹ ਤਾਂ ਜੀ ਕਾਮਰੇਡਾਂ ਦਾ ਸੰਘਰਸ਼ ਆ। ਉਦੋਂ ਪੰਥ ਅਤੇ ਪੰਜਾਬ ਦਾ ਸਾਂਝਾ ਸੰਘਰਸ਼ ਬਣਾਉਣ ਦੇ ਲਈ ਜਿਸ ਤਰੀਕੇ ਨਾਲ ਪੰਜਾਬ ਦੇ ਲੋਕਾਂ ਨੇ, ਦੁਨੀਆ ਭਰ ਦੇ ਵਿੱਚ ਸਿੱਖਾਂ ਨੇ ਇਹਦਾ ਸਾਥ ਸਹਿਯੋਗ ਦਿੱਤਾ, ਉਦੋਂ ਇਹ ਮਿਹਣਾ ਮਾਰਦੇ ਹੁੰਦੇ ਸੀ ਕਿ ਜਿਹੜੇ ਮਸਲੇ ਤੁਸੀਂ ਇੱਥੇ ਚੱਕਦੇ ਫਿਰਦੇ ਹੋ, ਅਸੀਂ ਤਾਂ ਜੀ ਇਕੱਲੇ ਕਾਲੇ ਪਿੱਲ ਕਾਨੂੰਨ ਜਿਹੜੇ ਖੇਤੀ ਵਾਲੇ ਆ ਉਹਨਾਂ ਦੀ ਗੱਲ ਕਰਨੀ ਆ, ਬਾਕੀ ਮਸਲਿਆਂ ਬਾਰੇ ਤੁਸੀਂ ਆਪ ਦਾ ਮੋਰਚਾ ਲਾ ਲਿਓ। ਹੁਣ ਇਹਨਾਂ ਨੂੰ ਲੱਗਦਾ ਕਿ ਸਾਲ ਬਾਅਦ ਇਹ ਜਿਹੜਾ ਕਿਸਾਨ ਮੋਰਚੇ ਤੋਂ 1 ਸਾਲ ਬਾਅਦ ਪੰਜਾਬ ਦੇ ਲੋਕਾਂ ਨੇ, ਪੰਥਕ ਤੇ ਕੌਮੀ ਦਰਦ ਰੱਖਣ ਵਾਲਿਆਂ ਲੋਕਾਂ ਨੇ ਇਹ ਜਿਹੜਾ ਮੋਰਚਾ ਆਰੰਭਣਾ ਸ਼ੁਰੂ ਕੀਤਾ, ਵੀ ਉਹਦਾ ਹੋ ਸਕਦਾ ਕਾਮਯਾਬੀ ਜੇ ਹੋ ਗਈ ਤੇ ਸਾਡਾ ਬੜਾ ਹੋ ਜਾਊਗਾ। ਵੀ ਕਿਉਂਕਿ ਅਸੀਂ ਕਹਿੰਦੇ ਸੀਗੇ ਕਿ ਸਾਡੀ ਤੂਤੀ ਬੋਲਦੀ ਆ, ਇਹ ਕਾਮਰੇਡ ਜਥੇਬੰਦੀਆਂ ਦਾ ਕਹਿਣਾ। ਸੋ ਇਸ ਮੋਰਚੇ ਦੇ ਖਿਲਾਫ ਜਿੱਥੇ ਸਟੇਟ ਸਿਸਟਮ ਹੈ ਉੱਥੇ ਖੱਬੇ ਪੱਖੀ ਕਾਮਰੇਡ ਵੀ ਨੇ, ਉੱਥੇ ਐਂਟੀ ਸਿੱਖ ਬਿਊਰੋਕ੍ਰੇਸੀ ਆ, ਉੱਥੇ ਐਂਟੀ ਸਿੱਖ ਮੀਡੀਆ ਵਾ, ਉੱਥੇ ਦੁਨੀਆ ਭਰ ਦੇ ਵਿੱਚ ਫੈਲੇ ਹੋਏ ਉਹ ਲੋਕ ਜਿਹੜੇ ਸਿੱਖੀ ਦਾ ਬੁਰਕਾ ਪਾ ਕੇ ਹਮੇਸ਼ਾ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਭੁਗਤਦੇ ਆ। ਸਭ ਤੋਂ ਖਤਰਨਾਕ ਨੇ ਸਿਆਸੀ ਭਲਵਾਨ ਜਿਹੜੇ ਆਮ ਤੌਰ ਦੇ ਉੱਤੇ ਜਦੋਂ ਉਹਨਾਂ ਕੋਲੇ ਤਾਕਤ ਆ ਜਾਵੇ, ਸੱਤਾ ਆ ਜਾਵੇ, ਉਦੋਂ ਉਹਨਾਂ ਦਾ ਰੰਗ ਹੋਰ ਹੁੰਦਾ। ਜਿਵੇਂ ਕੈਪਟਨ ਅਮਰਿੰਦਰ ਸਿੰਘ ਸਹੁੰ ਖਾਂਦਾ ਹੁੰਦਾ ਸੀ ਵੀ ਇੰਨੇ ਟਾਈਮ ਦੇ ਵਿੱਚ ਜੀ 4 ਹਫ਼ਤਿਆਂ 'ਚ ਨਸ਼ਾ ਖਤਮ ਕਰ ਦੂੰ। ਕਦੇ ਕਹਿੰਦਾ ਸੀ ਬੇਅਦਬੀ ਦਾ ਮਸਲਾ ਅਸੀਂ ਐ ਹੱਲ ਕਰ ਦਿਆਂਗੇ। ਇਵੇਂ ਹੀ ਆਮ ਆਦਮੀ ਪਾਰਟੀ ਵਾਲੇ ਸਹੁੰਆਂ ਖਾਂਦੇ ਹੁੰਦੇ ਸੀ, ਚੱਕ ਦਿਆਂਗੇ ਫੱਟੇ। ਇਵੇਂ ਹੀ ਅੱਜ ਕੱਲ੍ਹ ਬਾਦਲ ਦਲ ਵਾਲੇ ਵੀ ਲੱਗੇ ਹੋਏ ਨੇ ਵੀ ਸਾਨੂੰ ਦਿਓ ਜੀ ਮੌਕਾ, ਅਸੀਂ ਐ ਕਰ ਦਿਆਂਗੇ, ਉਹ ਕਰ ਦਿਆਂਗੇ। ਇਹ ਜਿਹੜੇ ਸਿਆਸੀ ਲੋਕ ਨੇ ਇਹਨਾਂ ਦਾ ਕੁਝ ਪਤਾ ਨਹੀਂ ਵੀ ਕਿੱਧਰ ਨੂੰ ਤੁਰ ਪੈਣ। ਕੁੱਲ ਮਿਲਾ ਕੇ ਪੰਜਾਬ ਅਤੇ ਪੰਥ ਦੇ ਉਸ ਸਾਂਝੇ ਸੰਘਰਸ਼ ਲਈ ਜਿਹੜਾ ਕਿ ਚੰਡੀਗੜ੍ਹ ਦੇ ਵਿੱਚ, ਮੋਹਾਲੀ ਦੇ ਵਿੱਚ ਸ਼ੁਰੂ ਕੀਤਾ ਗਿਆ ਅੰਦੋਲਨ, ਉਹਦੇ ਖਿਲਾਫ ਪੰਜਾਬ ਦੇ ਅੰਦਰੋਂ ਓਨਾ ਹੀ ਜਿਹੜਾ ਜ਼ਬਰਦਸਤ, ਓਨਾ ਹੀ ਤਿੱਖਾ ਜਿਹੜਾ ਸਾਨੂੰ ਵਿਰੋਧ ਆ ਉਹ ਝੱਲਣਾ ਪੈ ਸਕਦਾ, ਜਿੰਨਾ ਵਿਰੋਧ ਦਿੱਲੀ ਹਕੂਮਤ ਵੱਲੋਂ ਇਹਨਾਂ ਮਸਲਿਆਂ ਉੱਤੇ ਸੰਘਰਸ਼ ਕਰਨ ਵਾਲੇ ਲੋਕਾਂ ਨੂੰ ਝੱਲਣਾ ਪਏਗਾ। ਸੋ ਅਸੀਂ ਇਹ ਗੱਲ ਫੇਰ ਕਹਿਣੀ ਚਾਹੁੰਦੇ ਆ ਕਿ ਮੀਡੀਆ ਦੇ ਉਸ ਹਿੱਸੇ ਦਾ ਧੰਨਵਾਦ, ਖਾਸ ਤੌਰ ਤੇ ਅਜੀਤ ਦੀ ਇਹ ਰਿਪੋਰਟ। ਵੈਸੇ ਅਜੀਤ ਦਾ ਸਭ ਨੂੰ ਪਤਾ ਵੀ ਕਿਵੇਂ ਕਈ ਮਸਲਿਆਂ ਦੇ ਵਿੱਚ ਉਹ ਪੁੱਠੇ ਪਾਸੇ ਚੱਲਦੇ ਆ, ਪਰ ਇਸ ਵਾਰ ਉਹਨਾਂ ਨੇ ਜਿਹੜੀ ਇਹ ਰਿਪੋਰਟ ਦਿੱਤੀ ਆ ਕਿ ਮੱਧ ਪ੍ਰਦੇਸ਼ ਅਤੇ ਹਰਿਆਣਾ ਸਰਕਾਰ ਆਪਣੇ ਮੂਲ ਵਸਿੰਦਿਆਂ ਨੂੰ ਨੌਕਰੀ ਦੇਣ ਦੇ ਮਾਮਲੇ ਵਿੱਚ ਠੋਸ ਨੀਤੀ ਬਣਾ ਚੁੱਕੇ ਆ, ਮੱਧ ਪ੍ਰਦੇਸ਼ ਦੀ ਸਰਕਾਰ ਤੇ ਹਰਿਆਣੇ ਦੀ। ਪਰ ਪੰਜਾਬ ਸਰਕਾਰ ਨੇ ਕਾਨੂੰਨੀ ਅੜਚਣਾਂ ਦਾ ਦਾਅਵਾ ਕਰਦਿਆਂ ਅਜੇ ਤੱਕ ਸੂਬੇ ਅੰਦਰ ਸਰਕਾਰੀ ਨੌਕਰੀਆਂ ਲਈ ਡੋਮਿਸਾਈਲ ਅਤੇ ਬੋਨਾਫਾਈਡ ਸਰਟੀਫਿਕੇਟ ਨੂੰ ਜ਼ਰੂਰੀ ਕਰਾਰ ਨਹੀਂ ਦਿੱਤਾ ਗਿਆ। ਮਤਲਬ ਕਿ ਇਹ ਕਿ ਮੱਧ ਪ੍ਰਦੇਸ਼ ਅਤੇ ਹਰਿਆਣੇ ਦੀ ਸਰਕਾਰ
ਇਹ ਕਹਿੰਦੀ ਆ ਕਿ ਜੇ ਇੱਥੇ ਨੌਕਰੀ ਕਰਨੀ ਆ ਤੇ ਇੱਥੋਂ ਦੇ ਡੋਮਿਸਾਈਲ ਚਾਹੀਦੇ ਆ, ਇੱਥੋਂ ਦਾ ਬੋਨਾਫਾਈਡ ਮਤਲਬ ਕਿ ਮੂਲ ਵਸਿੰਦੇ ਦਾ ਸਰਟੀਫਿਕੇਟ ਚਾਹੀਦਾ, ਜਿਸ ਦਾ ਇਹ ਜਿਹੜਾ ਪੰਜਾਬ ਸਰਕਾਰ ਆ ਇਹਦਾ ਅਜੇ ਤੱਕ ਨਹੀਂ ਇਹਨਾਂ ਨੇ ਕੀਤਾ, ਜਿਹਦਾ ਇਸ ਕਰਕੇ ਦੂਜੇ ਸੂਬਿਆਂ ਦੇ ਲੋਕ ਆ ਜਿਹੜੇ ਇੱਥੇ ਆ ਕੇ ਨੌਕਰੀਆਂ ਜਿਹੜੀਆਂ ਨੇ ਉਹ ਕਰ ਰਹੇ ਨੇ। ਪੰਜਾਬ ਸਰਕਾਰ ਬੀਤੇ ਸਮੇਂ ਦੇ ਵਿੱਚ ਨੌਕਰੀਆਂ ਦੇ ਮੌਕੇ ਇਹ ਗੱਲ ਇੱਕ ਜਿਹੜੀ ਹੈ ਜ਼ਰੂਰ ਕਹਿੰਦੀ ਰਹੀ ਆ ਕਿ ਜੀ ਪੰਜਾਬੀ ਦਾ ਇਮਤਿਹਾਨ ਪਾਸ ਕਰਨਾ ਪਊਗਾ, ਪਰ ਇਹ ਜਿਹੜੀ ਸ਼ਰਤ ਵਾ ਇਹ ਵੀ ਕੋਈ ਬਹੁਤੀ ਕਾਰ ਆਮਦ ਨਹੀਂ ਹੋ ਰਹੀ, ਕਿਉਂਕਿ ਬਹੁਤ ਸਾਰੇ ਇਹੋ ਜਿਹੇ ਪ੍ਰਾਈਵੇਟ ਕੋਈ ਪੁੱਠੇ ਸਿੱਧੇ ਰਾਹ ਲੱਭ ਲਏ ਗਏ ਨੇ ਇੱਥੇ ਆਮ ਨੇ ਕਿ ਏਦਾਂ ਆਪਾਂ ਪੰਜਾਬੀ ਪਾਸ ਦਾ ਸਰਟੀਫਿਕੇਟ ਜਿਹੜਾ ਹੈਗਾ ਉਹ ਬਣਾ ਲਵਾਂਗੇ। ਪੰਜਾਬ ਦੇ ਵਿੱਚ IAS IPS ਬੈਂਕਾਂ ਤੇ ਕੇਂਦਰੀ ਅਦਾਰਿਆਂ ਵਿੱਚ ਪੰਜਾਬੀਆਂ ਦੀ ਗਿਣਤੀ ਬਹੁਤ ਹੀ ਜ਼ਿਆਦਾ ਖਤਰਨਾਕ ਹੱਦ ਤੱਕ ਹੇਠਾਂ ਡਿੱਗ ਪਈ ਆ। ਤੇ ਇੱਥੇ ਹਾਲ ਇਹ ਆ ਬਈ ਪੰਜਾਬ ਦੇ ਵਿੱਚ ਜੇਕਰ ਅਸੀਂ ਬਾਜ਼ਾਰ ਦੇ ਵਿੱਚ ਨਿਕਲਦੇ ਆ ਤਾਂ ਸਾਨੂੰ ਚਾਹੇ ਸਬਜ਼ੀ ਲੈਣੀ ਆ, ਚਾਹੇ ਕਿਸੇ ਦਫ਼ਤਰ 'ਚ ਜਾਣਾ, ਸਾਨੂੰ ਹਰ ਥਾਂ ਦੇ ਉੱਤੇ ਹਿੰਦੀ ਬੋਲਣੀ ਪੈ ਰਹੀ। ਕਮਾਲ ਦੀ ਗੱਲ ਇਹ ਆ ਕਿ ਪੰਜਾਬ ਦੇ ਲੋਕ ਆਪਦੀ ਧਰਤੀ ਉੱਤੇ ਹਿੰਦੀ ਬੋਲਣ ਲਈ ਮਜਬੂਰ ਕਰ ਦਿੱਤੇ ਗਏ। ਅਸੀਂ ਜੇਕਰ ਬਾਹਰਲੇ ਮੁਲਕਾਂ 'ਚ ਪਾਸਪੋਰਟ ਬਣਾ ਕੇ NOC ਪੁਲਿਸ ਤੋਂ ਲੈ ਕੇ ਬਹੁਤ ਔਖੇ ਹੋ ਕੇ ਵਿਦੇਸ਼ਾਂ 'ਚ ਪਹੁੰਚਦੇ ਆ ਤਾਂ ਉੱਥੇ ਪਹੁੰਚਣ ਤੋਂ ਪਹਿਲਾਂ ਸਾਡੇ ਲੋਕਾਂ ਲਈ, ਸਾਡੇ ਪੰਜਾਬ ਦੇ ਵਿਦਿਆਰਥੀਆਂ ਲਈ ਇਹ ਕਿਹਾ ਗਿਆ ਕਿ ਪਹਿਲਾਂ IELTS ਕਰਕੇ ਆਓ, ਸਾਡੀ ਬੋਲੀ ਸਿੱਖ ਕੇ ਆਓ, ਫੇਰ ਗੱਲ ਕਰਾਂਗੇ। ਇੱਥੇ ਪੰਜਾਬ ਦੇ ਵਿੱਚ ਪਤਾ ਨਹੀਂ ਕੋਈ ਕਾਤਲ ਹੈ, ਕੋਈ ਰੇਪਿਸਟ ਆ, ਕੋਈ ਹੋਰ ਕ੍ਰਿਮੀਨਲ ਆ, ਉਹ ਕੋਈ ਵੀ ਹੋ ਸਕਦਾ। 50 ਰੁਪਏ ਦੀ ਟਿਕਟ ਕਟਾਉਂਦਾ ਤੇ ਇੱਥੇ ਪੰਜਾਬ ਦੇ ਵਿੱਚ ਆ ਕੇ ਉਹ ਸਾਡੇ ਲੋਕਾਂ ਦੀ ਬੋਲੀ ਵਿਗਾੜਦਾ, ਰੋਟੀ ਸਾਡੇ ਸਿਰ ਤੋਂ ਕਮਾਉਂਦਾ ਤੇ ਚਾਹੁੰਦਾ ਇਹ ਆ ਕਿ ਅਸੀਂ ਹਿੰਦੀ ਬੋਲੀਏ। ਹਾਲਾਤ ਇੰਨੇ ਮਾੜੇ ਨੇ ਕਿ ਸਾਰਾ ਦਿਨ ਜਿੰਨੀਆਂ ਇੱਥੇ ਐਡਵਰਟਾਈਜ਼ਮੈਂਟ ਕੰਪਨੀਆਂ ਨੇ ਜਾਂ ਜਿਹੜੀਆਂ ਸਰਕਾਰੀ ਗੈਰ ਸਰਕਾਰੀ ਇੱਥੇ ਕੰਪਨੀਆਂ ਨੇ, ਉਹਨਾਂ ਨਾਲ ਜਦੋਂ ਕਿਸੇ ਨੂੰ ਗੱਲਬਾਤ ਕਰਨੀ ਪੈ ਜਾਵੇ ਉੱਥੇ ਹਿੰਦੀ ਬੋਲਣ ਵਾਲੇ ਬੈਠੇ। ਪੰਜਾਬ ਦੀ ਧਰਤੀ ਉੱਤੇ ਜੇਕਰ ਕਿਸੇ ਨੇ ਕਾਰ ਜਿਹੜੀ ਆ ਉਹ ਵੀ ਆਪਦੀ ਵਾਸ਼ ਕਰਾਉਣੀ ਆ, ਕਾਰ ਸਾਫ਼ ਕਰਾਉਣੀ ਆ ਨਾ, ਉੱਥੋਂ ਵੀ ਕਾਰ ਦੀ ਸਰਵਿਸ ਵਾਲੇ ਵੀ ਹਿੰਦੀ ਬੋਲਣ ਵਾਲੇ ਨੇ। ਜੇ ਮੋਬਾਈਲ ਕੰਪਨੀ ਵਾਲਿਆਂ ਕੋਲੇ ਜਾਓ ਤਾਂ ਵੀ ਹਿੰਦੀ ਬੋਲਣੀ ਪੈ ਰਹੀ ਆ। ਹੱਦ ਹੋਈ ਪਈ ਆ। ਪੰਜਾਬ ਦੇ ਅਨਪੜ੍ਹ ਜਾਂ ਦੇਸੀ ਜਾਂ ਆਮ ਸਧਾਰਨ ਲੋਕ ਜਿਹੜੇ ਨੇ ਉਹਨਾਂ ਨੂੰ ਇਹ ਹਿੰਦੀ ਬੋਲਣ ਵਾਲੇ ਇਸ ਤਰੀਕੇ ਨਾਲ ਟੁੱਟ ਕੇ ਪੈਂਦੇ ਆ ਜਿਵੇਂ ਇੱਥੋਂ ਦੇ ਬਾਦਸ਼ਾਹ ਹੋਣ। ਬਾਦਸ਼ਾਹ ਹੀ ਨੇ ਭਾਈ, ਉਹ ਹਾਕਮ ਜਮਾਤ ਵਿੱਚੋਂ ਨੇ, ਹਿੰਦੂ ਨੇ ਤੇ ਹਿੰਦੂਆਂ ਦਾ ਰਾਜ ਭਾਗ ਆ। ਤੇ ਇਸੇ ਕਰਕੇ ਹੀ ਆ ਫਤਿਹਗੜ੍ਹ ਸਾਹਿਬ ਉਹਨਾਂ ਦੀ ਟੌਰ ਸੀ। ਉੱਥੋਂ ਦਾ ਪ੍ਰਿੰਸੀਪਲ, ਉੱਥੋਂ ਦਾ ਸਾਰਾ ਜਿਹੜਾ ਸਟਾਫ ਸੀ ਉਹ ਪੰਜਾਬ ਦੇ ਸਿੱਖਾਂ ਦੇ ਉਲਟ ਭੁਗਤਿਆ ਤੇ ਬਾਦਲ ਦਲ ਨੂੰ ਖੁਸ਼ ਕਰਨ ਲਈ ਉਹਨਾਂ ਨੇ ਜਿਹੜੇ UP ਬਿਹਾਰ ਹਰਿਆਣੇ ਦੇ ਲੋਕ ਨੇ ਉਹਨਾਂ ਦੀ ਹਮਾਇਤ ਕੀਤੀ ਹੈ। ਪੰਜਾਬ ਦੇ ਵਿੱਚ ਪੰਜਾਬੀ ਲੋਕਾਂ ਦੀ ਥਾਂ ਗੈਰ ਪੰਜਾਬੀਆਂ ਦੀ ਇਸ ਬੇਰੋਕ ਟੋਕ ਆਮਦ ਸਦਕਾ ਜੋ ਹਾਲਾਤ ਬਣਦੇ ਜਾ ਰਹੇ ਨੇ, ਇੱਥੇ ਬਹੁਤ ਖਤਰਨਾਕ ਸਥਿਤੀ ਜਿਹੜੀ ਆ ਉਹ ਪੈਦਾ ਹੋਣ ਜਾ ਰਹੀ ਆ। ਅਜੇ ਵੀ ਵਕਤ ਆ। ਜੇਕਰ ਅਸੀਂ ਹੁਣ ਵਾਲੀ ਪੀੜ੍ਹੀ ਸੰਘਰਸ਼ ਕਰੀਏ ਤਾਂ ਹੋ ਸਕਦਾ 10-15 ਸਾਲਾਂ 'ਚ ਮੋੜਾ ਪਵੇ, ਕੋਈ ਕਾਨੂੰਨ ਬਣ ਜਾਣ, ਕੋਈ ਵੇ ਆਊਟ ਸਰਕਾਰ ਕਰ ਲਵੇ। ਪਰ ਜੇਕਰ ਅਸੀਂ ਹੁਣ ਦਲ ਵੱਟ ਕੇ ਬੈਠ ਗਏ, ਜੇਕਰ ਅਸੀਂ ਮੌਕੇ ਸਿਰ ਆਵਾਜ਼ ਬੁਲੰਦ ਨਾ ਕੀਤੀ ਤਾਂ ਜਿਹੜੀ ਸਾਡੀ ਅਗਲੀ ਪੀੜ੍ਹੀ ਆ ਉੱਥੇ 3 ਤਰੀਕੇ ਦਾ ਜਿਹੜੀ ਆ ਸਥਿਤੀ ਉਹ ਬਣਨੀ ਆ। ਇੱਕ ਤਾਂ ਇਹ ਕਿ ਜਿਹੜਾ ਪ੍ਰਵਾਸ ਆ, ਜਿਹੜਾ ਸਾਡੀ ਮਾਈਗ੍ਰੇਸ਼ਨ ਆ, ਜਿਹੜਾ ਸਾਡਾ ਪੰਜਾਬ ਤੋਂ ਪਲਾਇਨ ਆ ਜਾਂ ਪੰਜਾਬ ਤੋਂ ਬਾਹਰ ਨੂੰ ਜਾਣ ਦਾ ਰੁਝਾਨ ਆ, ਉਹਦੇ ਵਿੱਚ ਤੇਜ਼ੀ ਹੋਰ ਬਹੁਤ ਜ਼ਿਆਦਾ ਤੇਜ਼ੀ ਆਊਗੀ। ਦੂਜਾ ਇਹ ਕਿ ਓਨੀ ਹੀ ਜ਼ਿਆਦਾ ਤੇਜ਼ੀ ਨਾਲ ਬਾਹਰੋਂ ਪ੍ਰਵਾਸ ਜਿਹੜਾ ਗੈਰ ਪੰਜਾਬੀ ਲੋਕਾਂ ਦਾ ਪੰਜਾਬ ਦੇ ਵਿੱਚ ਉਹ ਵਧੂਗਾ। ਤੀਜੀ ਗੱਲ ਇਸ ਤੋਂ ਵੀ ਜੁਦਾ ਤੇ ਵੱਖਰੀ ਆ ਜਿਹੜੀ, ਉਹ ਇਹ ਆ ਕਿ ਪੰਜਾਬ ਦੀ ਬੋਲੀ, ਪੰਜਾਬ ਦਾ ਧਰਮ ਤੇ ਪੰਜਾਬ ਦਾ ਸੱਭਿਆਚਾਰ ਇਹ ਬਹੁਤ ਜ਼ਿਆਦਾ ਭਾਰੀ ਖਤਰੇ ਹੇਠ ਆ ਜਾਣਗੇ। ਅਸੀਂ ਬੀਤੇ ਦੌਰ ਵਿੱਚ ਇਹ ਚੀਜ਼ ਦੇਖੀ ਆ ਕਿ ਜਦੋਂ UP ਬਿਹਾਰ ਦੇ ਲੋਕ ਇੱਥੇ ਆਉਂਦੇ ਸੀ ਤਾਂ ਉਹ ਸਿੱਖ ਸੱਜਣ ਵਾਲੇ ਪਾਸੇ ਨੂੰ, ਪੰਜਾਬੀ ਸਿੱਖਣ ਵਾਲੇ ਪਾਸੇ ਨੂੰ ਵੱਧਦੇ ਸੀ। ਉਹਨਾਂ ਨੂੰ ਲੱਗਦਾ ਸੀ ਕਿ ਅਸੀਂ ਇੱਥੇ ਜੇ ਰਹਿਣਾ ਤਾਂ ਸਾਨੂੰ ਇਹਨਾਂ ਦੇ ਧਰਮ, ਇਹਨਾਂ ਦੀ ਬੋਲੀ, ਇਹਨਾਂ ਦੇ ਨਾਇਕਾਂ ਦਾ ਸਤਿਕਾਰ ਕਰਨਾ ਚਾਹੀਦਾ। ਪਰ ਅੱਜ ਦੇ ਜਿਹੜੇ ਹੁਣ ਦੇ UP ਬਿਹਾਰ ਦੇ ਲੋਕ ਆ ਰਹੇ ਨੇ
ਉਹ ਪੰਜਾਬ ਦੇ ਸੱਭਿਆਚਾਰ ਨੂੰ ਮਲੀਨ ਕਰਦੇ ਆ, ਪੰਜਾਬ ਦੇ ਜਜ਼ਬਾਤਾਂ ਨੂੰ, ਪੰਥਕ ਜਜ਼ਬਾਤਾਂ ਨੂੰ ਜਲੀਲ ਕਰਦੇ ਆ ਤੇ ਪੰਜਾਬ ਦੇ ਨਾਇਕਾਂ ਦਾ ਤਿਰਸਕਾਰ ਕਰਦੇ ਆ। ਇੱਕ ਸਧਾਰਨ ਜੀ ਗੱਲ ਹੈ ਕਿ ਪੰਜਾਬ ਦੀ ਧਰਤੀ ਉੱਤੇ ਪੰਜਾਬ ਦਾ ਹੀਰੋ, ਪੰਜਾਬ ਦਾ ਨਾਇਕ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਮੰਨਿਆ ਜਾਂਦਾ। ਸਾਰੇ ਭਾਰਤ ਲਈ, ਖਾਸ ਤੌਰ ਤੇ ਯੂਪੀ ਬਿਹਾਰ ਦੇ ਲੋਕਾਂ ਦੇ ਦਿਲ ਦਿਮਾਗ ਵਿੱਚ ਜੋ ਜ਼ਹਿਰ ਭਰੀ ਹੋਈ ਹੈ, ਉਹ ਭਰੀ ਹੋਈ ਆ ਕਿ ਸੰਤ ਭਿੰਡਰਾਂ ਵਾਲਿਆਂ ਨੇ ਹਿੰਦੂਆਂ ਦਾ ਬਹੁਤ ਭਾਰੀ ਕਤਲੇਆਮ ਕਰਵਾਤਾ ਸੀ, ਉਹਨੇ ਤਾਂ ਕਰਾਤਾ ਸੀ, ਬਹੁਤ ਬਦਨਾਮ ਕੀਤਾ ਹੋਇਆ ਸੰਤਾਂ ਨੂੰ। ਹੁਣ ਜੇਕਰ ਪੰਜਾਬ ਦੇ ਕਿਸੇ ਮੋੜ ਦੇ ਉੱਤੇ ਬੈਠਾ ਯੂਪੀ ਬਿਹਾਰ ਦਾ ਬੰਦਾ, ਕਿਉਂਕਿ ਜਦੋਂ ਇੱਥੇ ਕੰਮ ਕਰਨਾ, ਇੱਥੇ ਰਹਿਣਾ, ਇੱਥੋਂ ਦੇ ਲੋਕਾਂ 'ਚ ਉਹਦਾ ਆਉਣਾ ਜਾਣਾ ਬਣਨਾ ਹੀ ਆ, ਤਾਂ ਉਹ ਯੂਪੀ ਬਿਹਾਰ ਦਾ ਬੰਦਾ ਆਪਦੇ ਵਿਚਾਰਾਂ ਅਨੁਸਾਰ ਪੰਜਾਬ ਦੇ ਨਾਇਕ ਸੰਤ ਭਿੰਡਰਾਂ ਵਾਲਿਆਂ ਨੂੰ ਤਿਰਸਕਾਰ ਭਰੇ ਲਹਿਜੇ ਵਿੱਚ ਮਾੜੇ ਲਫ਼ਜ਼ਾਂ 'ਚ ਗੱਲਾਂ ਕਰੇ, ਤਾਂ ਫਿਰ ਇਹਦਾ ਨਤੀਜਾ ਕੀ ਨਿਕਲੂਗਾ? ਕੀ ਬਾਲ ਠਾਕਰੇ ਨੂੰ ਮਹਾਰਾਸ਼ਟਰ ਦੇ, ਬੰਬੇ ਦੇ ਜਿਹੜੇ ਉਹਨੂੰ ਪਿਆਰ ਕਰਦੇ ਆ, ਜਿਹੜੇ ਉਹਨੂੰ ਨਾਇਕ ਮੰਨਦੇ ਆ, ਉਹ ਬਰਦਾਸ਼ਤ ਕਰਨਗੇ ਜੇਕਰ ਕੋਈ ਬੰਦਾ ਉੱਥੇ ਉਹਨਾਂ ਦੇ ਮੂੰਹ ਤੇ ਬਹਿ ਕੇ ਬਾਲ ਠਾਕਰੇ ਬਾਰੇ ਮਾੜੇ ਚੰਗੇ ਸ਼ਬਦ ਵਰਤੇ? ਤਾਂ ਜਿਵੇਂ ਹਰ ਧਰਤੀ ਦੇ ਆਪੋ ਆਪਦੇ ਨਾਇਕ ਹੁੰਦੇ ਆ, ਦੂਜੇ ਲਈ ਉਹ ਖਲਨਾਇਕ ਹੋ ਸਕਦਾ। ਅਸੀਂ ਇੰਦਰਾ ਗਾਂਧੀ ਦਾ ਉਹ ਸਤਿਕਾਰ ਨਹੀਂ ਕਰ ਸਕਦੇ ਜੋ ਇੰਦਰਾ ਗਾਂਧੀ ਦੇ ਸਮਰਥਕ ਕਰਦੇ ਆ। ਸਾਡੇ ਲਈ ਇੰਦਰਾ ਗਾਂਧੀ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੀ ਔਰਤ ਹੈ, ਜਿਸ ਨੇ ਪ੍ਰਧਾਨ ਮੰਤਰੀ ਦੀ ਪੋਸਟ ਤੇ ਬਹਿ ਕੇ ਸਿੱਖਾਂ ਨੂੰ, ਸਿੱਖੀ ਨੂੰ ਟਾਰਗੇਟ ਕੀਤਾ। ਸਾਡੇ ਲਈ ਉਹ ਖਲਨਾਇਕ ਆ। ਅਸੀਂ ਉਹਨੂੰ ਉਸ ਤਰ੍ਹਾਂ ਨਹੀਂ ਦੇਖ ਸਕਦੇ ਜਿਵੇਂ ਉਹਦੇ ਸਮਰਥਕ ਦੇਖਦੇ ਆ। ਪਰ ਸਾਡੀ ਕੋਈ ਜਿੱਦ ਵੀ ਨਹੀਂ ਕਿ ਸਾਨੂੰ ਉਹ ਜਿਹੜਾ ਸੰਤ ਭਿੰਡਰਾਂ ਵਾਲਿਆਂ ਦਾ ਇਹ ਸਤਿਕਾਰ ਕਰਨ, ਪਰ ਅਸੀਂ ਤਿਰਸਕਾਰ ਹੁੰਦਾ ਵੀ ਬਰਦਾਸ਼ਤ ਨਹੀਂ ਕਰ ਸਕਦੇ। ਸੋ ਜਿਵੇਂ ਇਹ ਉਦਾਹਰਨ ਦੇ ਕੇ ਗੱਲ ਕਹਿਣੀ ਚਾਹੀ ਆ, ਇਵੇਂ ਹੀ ਜਿੰਨਾ ਯੂਪੀ ਬਿਹਾਰ ਦਾ ਇਹ ਲਾਣਾ ਇੱਥੇ ਆਇਆ ਹੋਇਆ, ਉਹ ਸਾਰੇ ਦਾ ਸਾਰਾ ਸਾਡਾ ਹਰ ਗੱਲ ਦੇ ਉੱਤੇ ਸਾਡੇ ਨਾਇਕਾਂ ਨੂੰ, ਸਾਡੇ ਫਲਸਫੇ ਨੂੰ, ਸਾਡੇ ਜਜ਼ਬਾਤਾਂ ਨੂੰ ਹਰ ਵਕਤ ਟਾਰਗੇਟ ਕਰਦਾ, ਜਲੀਲ ਕਰਦਾ। ਇਹ ਜਿਹੜਾ ਖਲਾਰਾ ਪੈਣਾ, ਉਦੋਂ ਫਿਰ ਸਾਡੇ ਬੰਦਿਆਂ ਨੂੰ ਉਲਟਾ ਮੱਤਾਂ ਦੇਣੀਆਂ ਸ਼ੁਰੂ ਕਰ ਦਿੰਦੇ ਆ ਕਿ ਤੁਸੀਂ ਧੀਰਜ ਰੱਖੋ ਜੀ, ਤੁਸੀਂ ਲੜਾਈ ਨਾ ਹੋਵੇ ਜੀ, ਇੱਥੇ ਮਾਹੌਲ ਖਰਾਬ ਹੋ ਜੂ, ਕਾਲਾ ਦੌਰ ਆ ਜੂ। ਸੋ ਪੰਜਾਬ ਦੇ ਵਿੱਚ ਹੋਰ ਜ਼ਿਆਦਾ ਖਤਰਨਾਕ ਸਥਿਤੀ ਜਿਹੜੀ ਆ ਨਾ ਬਣੇ, ਅੱਜ ਹੀ ਜਾਗ ਪਈਏ, ਉਹ ਫਾਇਦੇ ਵਾਲੀ ਗੱਲ ਆ। ਜਿਵੇਂ ਕਹਿੰਦੇ ਆ, ਜਦੋਂ ਜਾਗੋ ਉਦੋਂ ਹੀ ਸਵੇਰਾ। ਬਹੁਤ ਸਾਰੇ ਲੋਕਾਂ ਨੂੰ ਇਹ ਗੱਲ ਅੱਜ ਸਾਡੀ ਭੈੜੀ ਲੱਗਦੀ ਹੋਊਗੀ, ਪਰ ਜਦੋਂ ਸਿਰ ਤੇ ਆ ਪਈ, ਜਦੋਂ ਯੂਪੀ ਬਿਹਾਰ ਤੇ ਗੈਰ ਪੰਜਾਬੀ ਲੋਕਾਂ ਨੇ ਇੱਥੇ ਆਪਦਾ ਅਸਲੀ ਰੰਗ ਦਿਖਾਇਆ ਹਿੰਦੂਤਵਾ ਵਾਲਾ, ਉਸ ਮੌਕੇ ਫਿਰ ਇਹ ਗੱਲਾਂ ਚੇਤੇ ਆਉਣਗੀਆਂ। ਕਹਿੰਦੇ ਹੁੰਦੇ ਆ ਵੀ ਜਿਹੜੇ ਯੋਧੇ ਹੁੰਦੇ ਆ ਨਾ, ਲੜਾਕੇ ਹੁੰਦੇ ਆ, ਕਿਸੇ ਕੌਮ ਦੇ ਫਾਈਟਰ ਹੁੰਦੇ ਆ, ਉਹਨਾਂ ਦੀ ਕਦਰ ਉਦੋਂ ਪਹਿਲਾਂ ਕੋਈ ਨਹੀਂ ਕਰਦਾ ਜਦੋਂ ਦੁਸ਼ਮਣ ਆ ਕੇ ਦਰਾਂ 'ਚ ਖੜਦਾ ਨਾ, ਉਦੋਂ ਪਤਾ ਲੱਗਦਾ ਬੰਦੇ ਨੂੰ ਵੀ ਹਾਂ ਜੇ ਇਹਨਾਂ ਦੀ ਵੀ ਲੋੜ ਆ। ਅੱਜ ਦੀ ਤਰੀਕ ਵਿੱਚ ਪੰਥ ਪ੍ਰਸਤ ਸੋਚ ਵਾਲੇ ਇਹਨਾਂ ਨੂੰ ਲੱਗਦੇ ਹੋਣੇ ਆ ਪਵਾੜੇ ਪਾਉਣ ਵਾਲੇ। ਅੱਜ ਦੀ ਤਰੀਕ ਵਿੱਚ ਪੰਥ ਤੇ ਪੰਜਾਬ ਨੂੰ ਲੋੜੋਂ ਵੱਧ ਪਿਆਰ ਕਰਨ ਵਾਲੇ ਜਜ਼ਬਾਤੀ ਸਿੱਖ ਨੌਜਵਾਨ ਬਹੁਤਿਆਂ ਨੂੰ ਲੱਗਦੇ ਹੋਣੇ ਆ ਵੀ ਐਵੇਂ ਸਿਆਪੇ ਖੜੇ ਕਰਦੇ ਫਿਰਦੇ ਆ। ਪਰ ਸੱਚਾਈ ਇਹ ਆ ਕਿ ਜਦੋਂ ਸਮੱਸਿਆ, ਜਦੋਂ ਮਾਹੌਲ ਵਿਗੜ ਗਿਆ, ਉਦੋਂ ਇਹੀ ਕੰਮ ਆਉਣੇ ਆ। ਅਸੀਂ ਉਹਨਾਂ ਸਾਰਿਆਂ ਦਾ ਸਤਿਕਾਰ ਕਰਦੇ ਆ ਜਿਹੜੇ ਪੰਥ ਤੇ ਪੰਜਾਬ ਨੂੰ ਪਿਆਰ ਕਰਦੇ ਆ। ਪੰਥ ਤੇ ਪੰਜਾਬ ਦਾ ਹਰ ਵਿਰੋਧੀ, ਹਰ ਜਿਹੜਾ ਮੁਖਾਲਫ ਆ, ਉਦੋਂ ਅਸੀਂ ਵੀ ਉਸੇ ਅੱਖ ਨਾਲ ਦੇਖਦੇ ਆ। ਸੋ ਅੱਜ ਲਈ ਇੰਨਾ ਕਾਫੀ। ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।